ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਹੋ ਤੁਸੀਂ। ਇਸ ਸਮੇਂ ਪ੍ਰੋਗਰਾਮ ਤੁਹਾਡੇ ਸਾਹਮਣੇ ਲੈ ਕੇ ਰੂਬਰੂ ਹਾਂ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਹੋਣਾ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਦੇ ਵਿੱਚ ਸਾਰਾ ਦਿਨ ਸੁਰਖੀਆਂ ਬਣੀਆਂ ਰਹੀਆਂ ਵੱਡੀਆਂ ਖਬਰਾਂ ਦੇ ਉੱਪਰ ਚਾਨਣਾ ਪਾਈਦਾ ਹੈ। ਸੋ ਨਾਲ ਜੋੜਦੇ ਹਾਂ ਮਿੰਟੂ ਜੀ ਨੂੰ, ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਅੱਜ ਦੇ ਸਾਡੇ ਸਪਾਂਸਰਸ ਦਾ ਕਰਦੇ ਚੱਲੀਏ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 408272 2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕੀਆਣਾ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿੰਮਾ ਸਹੋਤਾ ਉਹਨਾਂ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰ ਲੈਂਦੇ ਆ। ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ। ਸੋ ਆਉਂਦੇ ਆ ਜੀ ਖਬਰਾਂ ਦੇ ਵੱਲ ਨੂੰ। ਮਿੰਟੂ ਜੀ, ਸਭ ਤੋਂ ਪਹਿਲੀ ਖਬਰ ਤੇ ਪਾਇਓ ਚਾਨਣਾ। ਕੇਜਰੀਵਾਲ ਨੇ ਕਿਹਾ ਕਿ ਜਿਹਦੀ ਸਰਕਾਰ ਉਹਦਾ ਵਿਧਾਇਕ। ਇਹ ਏਦਾਂ ਮੋਨੋਪੋਲੀ ਹੋ ਜਾਂਦੀ ਹੈ ਭਾਈ ਵੀ ਜਿਹਦੀ ਸਰਕਾਰ ਬਣ ਗਈ ਬਾਈ ਇਲੈਕਸ਼ਨ ਉਹਦੀ ਹੈ। ਤੁਸੀਂ ਇੱਕ ਗੱਲ, ਚਲੋ ਇਹ ਛੱਡੋ, ਸਿਆਸਤ ਨੂੰ ਤੁਸੀਂ ਇੱਕ ਪਾਸੇ ਰੱਖ ਦਿਓ ਇੱਕ ਵਾਰੀ। ਜੀ ਜੀ। ਇੱਕ ਛੋਟੇ ਜਿਹੇ ਸਵਾਲ ਦਾ ਉੱਤਰ ਟੋਲੋ ਕਿ ਕਿੰਨੇ ਦਿਨ ਹੋ ਗਏ ਅਰਵਿੰਦ ਕੇਜਰੀਵਾਲ ਪੰਜਾਬ 'ਚ ਹੈਗੇ ਆ। ਚਲੋ ਇਹ ਤੇ ਸੋਚੋ ਕਿ ਉਹ ਰਹਿ ਕਿੱਥੇ ਰਹੇ ਨੇ, ਉਹਦਾ ਖਰਚ ਕੌਣ ਚੁੱਕ ਰਿਹਾ ਜੀ। ਜੀ। ਅਸੀਂ ਮਤਲਬ ਕਿ ਸਾਡਾ ਇਹ ਆ ਕਿ ਅਸੀਂ ਜ਼ਿਆਦਾਤਰ ਬਿਆਨਬਾਜ਼ੀਆਂ ਜਾਂ ਇਹਨਾਂ ਦੀਆਂ ਜਿਹੜੀਆਂ ਪਖੰਡਬਾਜ਼ੀਆਂ ਨੇ ਉਹਨਾਂ ਤੇ ਧਿਆਨ ਕੇਂਦਰਿਤ ਕਰਦੇ ਹਾਂ। ਅਸੀਂ ਇਹ ਸਵਾਲ ਕਿਉਂ ਨਹੀਂ ਪੁੱਛ ਰਹੇ ਮਾਨ ਸਾਹਿਬ ਤੋਂ ਕਿ ਜੋ ਅਰਵਿੰਦ ਕੇਜਰੀਵਾਲ ਜੀ ਦਾ ਖਰਚ ਆ ਰਿਹਾ ਹੈ ਕਿ ਉਹ ਪਾਰਟੀ ਅਫੋਰਡ ਕਰ ਰਹੀ ਹੈ, ਕਿ ਪੰਜਾਬ ਸਰਕਾਰ ਉਹਦਾ ਸਹਿਨ ਕਰ ਰਹੀ ਹੈ। ਸਾਨੂੰ ਇਹਨਾਂ ਚੀਜ਼ਾਂ ਦਾ ਉੱਤਰ ਚਾਹੀਦਾ ਹੈ ਜੀ। ਜੀ ਜੀ। ਕਿਉਂਕਿ ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਹੁੰਦੇ ਪਾਰਟੀਆਂ ਦੇ, ਉਹ ਪਾਰਟੀਆਂ ਦੇ ਇੰਚਾਰਜ ਹੁੰਦੇ ਆ, ਗਵਰਨਮੈਂਟ ਦੇ ਨਹੀਂ। ਮਨੀਸ਼ ਸਿਸੋਦੀਆ ਅਤੇ ਅਰਵਿੰਦ ਕੇਜਰੀਵਾਲ ਰਹਿ ਕਿੱਥੇ ਰਹੇ ਆ। ਸਿਸੋਦੀਆ ਬਾਰੇ ਤੇ ਤੁਹਾਨੂੰ ਪਤਾ ਹੀ, ਇੱਕ ਮੰਤਰੀ ਦੀ ਕੋਠੀ ਬਾਰੇ ਬਹੁਤ ਚਰਚਾ ਚੱਲਿਆ ਸੀ ਜੀ। ਅਰਵਿੰਦ ਕੇਜਰੀਵਾਲ ਇੱਕ ਬਹੁਤ ਵੱਡੇ ਨਿੱਜੀ ਹਸਪਤਾਲ ਦੇ ਨਜ਼ਦੀਕ ਮੋਹਾਲੀ 'ਚ ਜੀ। ਇੱਕ ਸਰਕਾਰੀ ਇਮਾਰਤ ਦੇ ਵਿੱਚ ਦਫ਼ਤਰ ਦਾ ਬਹਾਨਾ ਬਣਾਇਆ ਗਿਆ, ਬੈਕ ਡੋਰ ਇਹਨਾਂ ਨੂੰ ਉੱਥੇ ਵਾੜਿਆ ਜਾਂਦਾ ਜੀ ਰਾਤ ਨੂੰ, ਤੇ ਸ਼ਾਨਦਾਰ ਰਹਿائش ਦਾ ਪ੍ਰਬੰਧ ਹੈ। ਮਤਲਬ ਕਿ ਇੱਕ ਮਹਿਕਮੇ ਦਾ ਦਫ਼ਤਰ ਇਸਤੇਮਾਲ ਕੀਤਾ ਜਾ ਰਿਹਾ ਹੈ ਬਕਾਇਦਾ ਇਹਨਾਂ ਦੀ ਮੋਹਾਲੀ 'ਚ ਇੱਕ ਆਰਜ਼ੀ ਰਿਹਾਇਸ਼ ਸਥਾਪਿਤ ਕਰਨ ਵਾਸਤੇ। ਜੀ। ਤਾਂ ਆਉਣ ਜਾਣ ਸਾਰਾ ਜਿਹੜਾ ਖਰਚ ਵਰਚ ਹੈ ਉਹ ਪਾਰਟੀ ਸਹਿਨ ਕਰ ਰਹੀ ਹੈ ਜਾਂ ਪੰਜਾਬ। ਪਹਿਲੀ ਗੱਲ ਤੇ ਇਹ ਆ। ਦੂਜਾ ਦੇਖੋ, ਇਹ ਸਿੱਧੇ ਤੌਰ ਤੇ ਅਰਵਿੰਦ ਕੇਜਰੀਵਾਲ ਲੋਕਾਂ ਨੂੰ ਡਰਾ ਰਹੇ ਨੇ। ਮਤਲਬ ਇਹ ਵੋਟਰ ਨੂੰ ਪ੍ਰਭਾਵਿਤ ਕਰਨ ਦਾ ਇੱਕ ਯਤਨ ਹੁੰਦਾ ਹੈ। ਜਿੱਦਾਂ ਉਹਨਾਂ ਨੇ ਅੱਜ ਕੁਝ ਹੋਰ ਗੱਲਾਂ ਕਹੀਆਂ। ਇਹ ਕਹਿੰਦੇ ਕਿ ਮੋਦੀ ਜੀ ਕਹਿੰਦੇ ਆ ਕਿ ਉਹਨਾਂ ਦੀਆਂ ਰਗਾਂ 'ਚ ਸੰਧੂਰ ਦੌੜਦਾ। ਪਤਾ ਨਹੀਂ ਉਹ ਦੌੜਦਾ ਹੈ ਕਿ ਨਹੀਂ, ਲੇਕਿਨ ਸੰਜੀਵ ਅਰੋੜਾ ਦੀਆਂ ਰਗਾਂ 'ਚ ਲੁਧਿਆਣਾ ਦੌੜਦਾ ਹੈ। ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਕੰਮ ਤਾਂ ਅਸੀਂ ਕਰਾਉਣੇ ਆ, ਇਸ ਲਈ ਸੰਜੀਵ ਅਰੋੜਾ ਨੂੰ ਹੀ ਵੋਟ ਦਿਓ। ਇਹ ਅਰਵਿੰਦ ਕੇਜਰੀਵਾਲ ਦੀ ਅੰਦਰ ਦੀ ਜਿਹੜੀ ਨੀਅਤ ਹੈ ਉਹਦਾ ਪ੍ਰਗਟਾਵਾ ਹੈ ਜੀ। ਇਹਦਾ ਮਤਲਬ ਹੈ ਵੋਟਰ ਨੂੰ ਸਿੱਧਾ ਧਮਕਾ ਰਹੇ ਨੇ, ਉਸ ਹਲਕੇ ਦੇ ਵੋਟਰ ਨੂੰ, ਕਿ ਜੇ ਤੁਸੀਂ ਸਾਨੂੰ ਵੋਟ ਨਹੀਂ ਪਾਓਗੇ, ਕੋਈ ਹੋਰ ਵਿਧਾਇਕ ਜਿਤਾ ਦਿਓਗੇ, ਫਿਰ ਕੰਮ ਤੁਸੀਂ ਕਿੱਥੋਂ ਕਰਵਾਓਗੇ। ਐ ਤੋਂ ਵੱਡਾ ਵੋਟਰ ਨੂੰ ਧਮਕੀ ਪੱਤਰ ਕਿਹੜਾ ਹੋਏਗਾ ਸਾਨੂੰ। ਇਹਨੂੰ ਬਲੈਕਮੇਲਿੰਗ ਵੀ ਕਹਿ ਸਕਦੇ ਆ ਕਿ ਸਾਡੀ ਸਰਕਾਰ ਹੈ, ਸਾਨੂੰ ਵੋਟ ਪਾਓ, ਨਹੀਂ ਤਾਂ ਤੁਹਾਡੇ ਕੰਮ ਰੁਕ ਜਾਣਗੇ। ਇਹਦਾ ਮਤਲਬ ਹੈ ਤੁਸੀਂ ਰਾਜ ਧਰਮ ਨਹੀਂ ਨਿਭਾਉਂਦੇ। ਰਾਜ ਧਰਮ ਕੀ ਕਹਿੰਦਾ? ਰਾਜ ਧਰਮ ਇਹ ਕਹਿੰਦਾ ਹੈ
ਕਿ ਜੇ ਤੁਹਾਡੀ ਵਿਰੋਧੀ ਧਿਰ ਦਾ ਵੀ ਕੋਈ ਵਿਧਾਇਕ ਆ, ਤੁਸੀਂ ਉਸ ਨੂੰ ਵੀ ਬਰੋਬਰ ਫੰਡ ਦੇਣੇ ਆ, ਤੁਸੀਂ ਉਸ ਨੂੰ ਵੀ ਬਰੋਬਰ ਸਦਨ ਦੇ ਵਿੱਚ ਬੋਲਣ ਦਾ ਮੌਕਾ ਦੇਣਾ, ਜੀ ਤੁਸੀਂ ਬਰੋਬਰ ਉਹਨੂੰ ਵੀ ਵਿਧਾਨ ਸਭਾ ਦੀਆਂ ਕਮੇਟੀਆਂ ਦੇ ਵਿੱਚ ਜੇ ਉਹਦੀ ਜਗ੍ਹਾ ਬਣਦੀ ਹੈ ਤੇ ਉਹਨੂੰ ਦੇਣੀ ਆ। ਮਤਲਬ ਕਿ ਤੁਸੀਂ ਰਾਜ ਧਰਮ ਤੋਂ ਹੀ ਭਗੌੜੇ ਹੋ ਗਏ। ਅੱਜ ਤੁਸੀਂ ਸ਼ਰੇਆਮ ਵੋਟਰ ਨੂੰ ਇਹ ਗੱਲ ਕਹਿ ਰਹੇ ਹੋ। ਪਰ ਇਹ ਕਮਾਲ ਦੀ ਗੱਲ ਆ ਕਿ ਸਾਡੇ ਹੀ ਉੱਥੇ ਜਿਹੜੇ ਨਕੰਮੇ ਬੰਦੇ ਬੈਠੇ ਆ, ਉਹੀ ਇਹਨਾਂ ਗੱਲਾਂ ਤੇ ਤਾੜੀਆਂ ਮਾਰਦੇ ਆ, ਇਨਕਲਾਬ ਜ਼ਿੰਦਾਬਾਦ ਕਰ ਦਿੰਦੇ ਨੇ। ਕੀ ਕਰੀਏ, ਕੋਈ ਹੈ ਇਸ ਗੱਲ ਦਾ ਕੋਈ ਤੋੜ ਹੀ ਹੈ ਨਹੀਂਗਾ। ਤਾਂ ਖੈਰ ਅੱਜ ਚੰਗਾ ਤਕੜਾ ਇਹਨਾਂ ਨੇ ਰੋਡ ਸ਼ੋਅ ਜਿਹੜਾ ਉਹ ਲੁਧਿਆਣੇ 'ਚ ਕੱਢਿਆ। ਸਾਰੇ ਸਨ ਚੋਟੀ ਦੇ ਲੀਡਰ ਅਮਨ ਅਰੋੜਾ, ਮਾਨ ਸਾਹਿਬ, ਕੇਜਰੀਵਾਲ ਸਾਹਿਬ। ਹੁਣ ਦੋ ਅਹਿਮ ਗੱਲਾਂ ਕੇਜਰੀਵਾਲ ਦੀਆਂ ਜੋ ਅੱਜ ਛਪੀਆਂ ਨੇ ਹੁਣ ਤੱਕ, ਉਹ ਕਹਿੰਦੇ ਆ ਕਿ ਸਾਨੂੰ ਜੰਮ ਕੇ ਵੋਟਾਂ ਦਿੱਤੀਆਂ 2022 ਦੇ ਵਿੱਚ ਜੀ, ਤੇ ਲੁਧਿਆਣਾ ਵੈਸਟ ਦੇ ਜੋ ਪਹਿਲੇ ਵਿਧਾਇਕ ਸੀਗੇ ਆਸ਼ੂ, ਉਹਨਾਂ ਦਾ ਗਰੂਰ ਤੇ ਹੰਕਾਰ, ਉਹਦੇ ਖਿਲਾਫ ਹੀ ਗੋਗੀ ਜੀ ਨੂੰ ਵੋਟ ਦਿੱਤਾ ਗਿਆ ਸੀ। ਤੇ ਕਿਸੇ ਐਕਸੀਡੈਂਟ ਦੇ ਵਿੱਚ ਗੋਗੀ ਜੀ ਸਾਡੇ ਵਿੱਚ ਨਹੀਂ ਰਹੇ। ਤੇ ਦੂਜਾ ਕਹਿੰਦੇ ਆ ਕਿ ਦੂਜਾ ਜਿਹੜਾ ਉਹ ਗਾਲੀਆਂ ਹੀ, ਮਤਲਬ ਉਹ ਆਪਦੀ ਭਾਸ਼ਾ 'ਚ ਕਹਿੰਦੇ ਆ ਕਿ ਗਾਲਾਂ ਹੀ ਕੱਢਦਾ ਰਹਿੰਦਾ। ਕੇਜਰੀਵਾਲ ਨੇ ਅੱਗੇ ਕਿਹਾ ਕਿ ਜਿਹੜਾ ਕਾਂਗਰਸੀ ਉਮੀਦਵਾਰ ਹੈ ਆਸ਼ੂ, ਉਹ ਸਾਨੂੰ ਹਮੇਸ਼ਾ ਗਾਲਾਂ ਦਿੰਦਾ ਰਿਹਾ ਤੇ ਅੱਗੇ ਵੀ ਗਾਲਾਂ ਹੀ ਦੇਵੇਗਾ, ਜਿਸ ਦੀ ਸਰਕਾਰ ਉਸਦਾ MLA ਬਣਾਉਣਾ ਤਾਂ ਕਿ ਕੰਮ ਹੁੰਦੇ ਰਹਿਣ। ਤਾਂ ਉਧਰੋਂ ਮਾਨ ਸਾਹਿਬ ਨੇ ਵੀ ਕਿਹਾ ਕਿ ਅਸੀਂ ਭਾਸ਼ਣ ਦੇਣ ਨਹੀਂ ਆਏ। ਠੀਕ ਹੈ ਨਾ ਜੀ, ਤੁਹਾਨੂੰ ਸਾਰਿਆਂ ਨੂੰ ਪਤਾ ਕਿ ਝਾੜੂ ਦਾ ਬਟਨ ਕਿਹੜਾ ਹੈ। ਤੇ ਗੱਲ ਇਹ ਆ ਕਿ ਤੁਸੀਂ ਉਹਨੂੰ, ਤੁਹਾਨੂੰ ਪਤਾ ਹੀ ਉਹਨਾਂ ਦਾ ਟਿਪੀਕਲ ਜਿਹੜਾ ਇੱਕ ਅੰਦਾਜ਼ ਹੈ, ਉਹਦੇ ਵਿੱਚ ਉਹਨਾਂ ਨੇ ਗੱਲ ਕਹੀ ਹੈ। ਦੇਖੋ ਇਹਨਾਂ ਨੇ ਵੀ ਅੱਜ ਜਿਹੜੇ ਨਾਮਜ਼ਦਗੀ ਪਰਚੇ ਭਰ ਦਿੱਤੇ। ਹੁਣ ਭਾਜਪਾ ਦੀ ਉਡੀਕ ਹੈ ਕਿ ਭਾਜਪਾ ਕੀ ਕਰੇਗੀ। ਪਰੰਤੂ ਅਰੋੜਾ ਨੇ ਤੇ ਪਿਛਲੇ ਦਿਨ ਹੀ ਤੁਹਾਨੂੰ ਪਤਾ ਹੀ ਹੈ ਜੋ ਗੁਲ ਖਿਲਾਇਆ ਸੀਗਾ, ਯਾਦ ਹੈ ਨਾ ਤੁਹਾਨੂੰ, ਕਿ ਇੱਕ ਕਾਲਜ ਦੀ ਜ਼ਮੀਨ ਦਾ ਹੀ ਰੌਲਾ ਪੈ ਗਿਆ ਸੀ। ਕਾਲਜ ਦੀ ਜ਼ਮੀਨ ਦਾ ਹੀ ਰੌਲਾ ਪੈ ਗਿਆ ਕਿ ਇਹਨਾਂ ਨੇ ਇੱਕ ਤਰ੍ਹਾਂ ਨਾਲ ਮੰਦਰ ਦੇ ਸਾਹਮਣੇ ਕੁੜੀਆਂ ਦਾ ਜਿਹੜਾ ਕਾਲਜ ਸੀ ਉਹਦੀ ਜ਼ਮੀਨ ਹੀ ਘੇਰ ਦਿੱਤੀ ਪਾਰਕਿੰਗ ਵਾਸਤੇ। ਬਹੁਤ ਰੌਲਾ ਪਿਆ ਸੀ। ਸੋ ਇਸ ਤਰ੍ਹਾਂ ਦਾ ਕੰਮ ਕਰ ਰਿਹਾ ਜਿਹੜਾ ਉਹ ਇਹਨਾਂ ਦਾ ਮੇਰੇ ਖਿਆਲ ਦੇ ਨਾਲ ਅੰਦਾਜ਼ ਜਿਹੜਾ ਹੈ ਉਹ ਇਹਨਾਂ ਨੇ ਦੱਸ ਦਿੱਤਾ ਕਿ ਕਿਹੋ ਜਿਹਾ ਹੋਏਗਾ। ਸੋ ਕੇਜਰੀਵਾਲ ਹੋਰਾਂ ਨੇ ਅੱਜ ਸਿੱਧੇ ਤੌਰ ਤੇ ਲੁਧਿਆਣਾ ਪੱਛਮੀ ਦੇ ਵੋਟਰਾਂ ਨੂੰ ਕਹਿ ਦਿੱਤਾ ਕਿ ਵੋਟ ਸਾਨੂੰ ਦਿਓਗੇ, ਜਿਤਾਓਗੇ ਤਾਂ ਠੀਕ ਰਹੋਗੇ, ਜੇ ਕੋਈ ਤੁਸੀਂ ਭੁਲੇਖੇ ਨਾਲ ਦੂਜਾ ਜਿਤਾ ਦਿੱਤਾ ਤੇ ਅਸੀਂ ਗਰਾਰੀ ਫਸਾ ਕੇ ਬਹਿ ਜਾਗੇ। ਜੀ, ਸੋ ਇਹੀ ਕੁਝ ਚੱਲ ਰਿਹਾ ਹੈ ਵੀ ਆਪਣੇ ਆਪਣੇ ਏਜੰਡੇ ਟੋ ਕਰਨੇ ਆ। ਮੈਂ ਤੁਹਾਡੀ ਜਾਣਕਾਰੀ ਦੇ ਲਈ ਦੱਸ ਰਿਹਾ ਕਿ ਅੱਜ ਉਸੇ ਹਲਕੇ ਦੇ ਵਿੱਚ ਜਿੱਥੇ ਇਲੈਕਸ਼ਨ ਹੋਣੀ ਆ ਉਹਦੇ ਵਿੱਚ ਦੀ ਲੰਘਣ ਦਾ ਮੌਕਾ ਮਿਲਿਆ। ਸੋ ਰੰਗ ਦੇਖਣ ਵਾਲੇ ਨੇ ਉੱਥੇ ਕੁੱਲ ਮਿਲਾ ਕੇ। ਕੋਈ ਕੰਧ, ਕੋਈ ਬੈਨਰ ਲਈ ਜਗ੍ਹਾ ਜਿਹੜੀ ਕਾਰਪੋਰੇਸ਼ਨ ਦੀਆਂ ਹੁੰਦੀਆਂ ਨੇ, ਕੋਈ ਵੀ ਬੇਲੀ ਨਜ਼ਰ ਨਹੀਂ ਆ ਰਹੀ। ਜਿੱਧਰ ਝਾਤੀ ਮਾਰੋ ਅਰੋੜਾ ਹੀ ਅਰੋੜਾ ਨਜ਼ਰ ਆ ਰਿਹਾ ਹੈ। ਅੰਨ੍ਹੇਵਾਹ ਪਾਣੀ ਦੇ ਵਾਂਗ ਪੈਸਾ ਐਡਾਂ ਦੇ ਉੱਪਰ ਵਹਾਇਆ ਜਾ ਰਿਹਾ ਹੈ। ਪੁਲਿਸ ਚੱਪੇ ਚੱਪੇ ਦੇ ਉੱਪਰ ਤੈਨਾਤ ਹੈ। ਕੀ ਕਹੀਏ ਜੀ, ਕਿਆ ਕਹਿਣੇ ਨੇ, ਉੱਥੇ ਰੰਗ ਵੱਖਰੇ ਹੀ ਹੋਏ ਪਏ ਨੇ। ਇਸ ਗੱਲ ਬਾਬਤ ਮੈਂ ਅੱਗੇ ਵੀ ਇੱਕ ਕਹਿ ਲਓ ਕਿ ਸੰਭਾਵਨਾ ਜ਼ਾਹਰ ਕੀਤੀ ਸੀਗੀ ਜੀ ਕਿ ਇਹ ਇਲੈਕਸ਼ਨ ਸ਼ਾਇਦ ਪੰਜਾਬ ਦੀ ਪੋਲਿਟੀ ਦੇ ਹਿਸਟਰੀ ਦਾ ਕਹਿ ਲਓ ਕਿ ਮਹਿੰਗਾ ਇਲੈਕਸ਼ਨ ਸਾਬਤ ਹੋ ਸਕਦਾ ਹੈ ਜੀ। ਇਹ ਮੇਰਾ ਆਪਣਾ ਯਾਨੀ ਇੱਕ ਸੰਭਾਵੀ ਖਦਸ਼ਾ ਕਹਿ ਲਓ ਜਾਂ ਸੰਭਾਵਨਾ ਕਹਿ ਲਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਇਹ ਜਿਹੜਾ ਇਲੈਕਸ਼ਨ ਆ ਸਭ ਤੋਂ ਮਹਿੰਗੇ ਇਲੈਕਸ਼ਨਾਂ ਚੋਂ ਇੱਕ ਗਿਣਿਆ ਜਾਏਗਾ ਕਿ ਇੱਥੇ ਖੂਬ ਪੈਸਾ ਖਰਚ ਹੋਇਆ ਸੀ। ਜੀ, ਸੋ ਉਹਦਾ ਕਾਰਨ ਸਾਡੇ ਬਹੁਤੇ ਪੰਜਾਬੀ ਜਾਣਦੇ ਹੀ ਨੇ ਕਿ ਆਖਿਰਕਾਰ ਇਹ ਮਹਿੰਗਾ ਹੋਣਾ ਕਿਉਂ ਹੈ। ਕਿਉਂਕਿ ਇਹ ਸਵਾਲ ਉਹਨਾਂ ਦਾ ਜਿਹੜੇ ਰਾਤ ਨੂੰ ਬੈਕਡੋਰ ਬਾੜੇ ਜਾਂਦੇ ਨੇ ਵੀ ਇੱਥੇ ਰਾਤ ਕੱਟ ਲਓ, ਤੋ ਉਹਨਾਂ ਨੂੰ ਵੀ ਕਿਸੇ ਖੱਲ ਖੂੰਜੇ ਲਾਉਣਾ ਹੈ ਜਾਂ ਫਿਰ ਨਹੀਂ। ਸੋ ਗੱਲਾਂ ਹੋਰ ਹੀ ਹੋਈਆਂ ਪਈਆਂ ਨੇ। ਅੱਗੇ ਚੱਲੀਏ ਤਾਂ ਅਗਲੀ ਗੱਲ ਕਰੀਏ ਆਪਾਂ। ਲੰਬੀ ਦੇ ਵਿੱਚ ਇੱਕ ਪਟਾਕਾ ਫੈਕਟਰੀ 'ਚ ਬਲਾਸਟ ਹੋਇਆ ਤੇ ਬਲਾਸਟ ਵੀ ਕਾਹਦਾ, ਕਹਿੰਦੇ ਜਾਨੀ ਨੁਕਸਾਨ ਵੀ ਹੋਇਆ। ਉੱਪਰੋਂ ਇਹ ਜਿਹੜਾ ਪਟਾਕਾ ਫੈਕਟਰੀ ਸੀ ਇਹ ਗੈਰ ਕਾਨੂੰਨੀ ਤਰੀਕੇ ਨਾਲ ਚਲਾਈ ਜਾ ਰਹੀ ਸੀ, ਦੱਸਿਆ ਜਾ ਰਿਹਾ। ਪਿੰਡ ਦੇ ਵਿੱਚ ਤੇ ਪਤਾ ਹੀ ਨਹੀਂ ਇਹ ਫੈਕਟਰੀ ਚੱਲ ਰਹੀ ਆ। ਇਹ ਮੇਰੇ ਪਿੰਡ ਤੋਂ ਲਾ ਲਓ ਕਿ ਇਲਾਕਾ ਕੋਈ 20-25 ਕਿਲੋਮੀਟਰ ਹੋਏਗਾ, ਕੋਈ ਜ਼ਿਆਦਾ ਦੂਰ ਨਹੀਂ। ਮੈਂ ਉੱਥੇ ਕੰਮ ਕਰਦਾ ਰਿਹਾ ਜੀ। ਇਹਨਾਂ ਪਿੰਡਾਂ ਦੇ ਵਿੱਚ ਅਖਬਾਰ ਲਈ ਮੈਂ ਕੰਮ ਕਰਦਾ ਰਿਹਾ। ਲੰਬੀ ਦੇ ਨਾਲ ਹੀ ਹੈ ਪਿੰਡ, ਇਹ ਗਾਂਡਾ ਬਲੀ ਨਾਲ ਲੱਗ ਜਾਂਦੇ ਆ।
ਤਾਂ ਉੱਥੋਂ ਦੇ ਇੱਕ ਮੈਂ ਲੀਡਰ ਨੂੰ ਪੁੱਛਿਆ, ਜਿਹੜਾ ਖੇਤ ਮਜ਼ਦੂਰਾਂ ਦਾ ਲੀਡਰ ਹੈ ਤੇ ਬਹੁਤ ਲੰਮੇ ਸਮੇਂ ਤੋਂ ਸੰਘਰਸ਼ੀ ਲੋਕ, ਕਹਿੰਦਾ ਯਾਰ ਮਿੰਟੂ ਸਾਨੂੰ ਤੇ ਪਤਾ ਹੀ ਨਹੀਂ ਸਾਡੇ ਇੱਥੇ ਫੈਕਟਰੀ ਚੱਲ ਰਹੀ ਹੈ। ਤੇ ਕਮਾਲ ਦੀ ਗੱਲ ਹੈ ਕਿ 40 ਵਰਕਰ ਸੀਗੇ ਸ਼ਾਇਦ ਉਸ ਟਾਈਮ, ਤੇ ਕੁਝ ਸ਼ਿਫਟ 'ਚ ਕੰਮ ਕਰ ਰਹੇ ਸਨ, ਕੁਝ ਆਰਾਮ ਕਰ ਰਹੇ ਸੀਗੇ। ਇਸ ਦਰਮਿਆਨ ਜੀ ਪਟਾਕਿਆਂ ਨੂੰ ਯਾਨੀ ਅੱਗ ਲੱਗ ਗਈ ਆ ਤੇ ਉੱਥੇ ਬਲਾਸਟ ਹੋ ਗਿਆ। ਉਹਦੇ ਵਿੱਚ 5 ਤੇ ਬੰਦੇ ਜਿਹੜੇ ਆ ਉਹ ਮਰ ਗਏ, ਬਾਕੀ ਜ਼ਖਮੀ ਨੇ, ਜਿਨ੍ਹਾਂ ਨੂੰ ਏਮਸ ਦੇ ਵਿੱਚ ਦਾਖਲ ਕਰਵਾਇਆ ਗਿਆ। 2-2 ਲੱਖ ਦਾ ਕੰਪਨਸੇਟ ਕਰਨ ਦਾ ਇਹਨਾਂ ਨੇ ਐਲਾਨ ਕਰ ਦਿੱਤਾ ਖੁੱਡੀਆਂ ਸਾਹਿਬ ਨੇ, ਕਿਉਂਕਿ ਖੁੱਡੀਆਂ ਸਾਹਿਬ ਦਾ ਜਿਹੜਾ ਪਿੰਡ ਆ ਉਹ ਵੀ ਇਸ ਪਿੰਡ ਤੋਂ ਮਤਲਬ ਕਿ ਬਿਲਕੁਲ ਨੇੜੇ ਹੀ ਆ, ਕੋਈ ਜ਼ਿਆਦਾ ਦੂਰ ਨਹੀਂ ਆ। ਇਹ ਵੀ ਪਹੁੰਚੇ ਸਨ। ਇਸ ਤੋਂ ਇਲਾਵਾ ਜੀ ਪੁਲਿਸ ਪ੍ਰਸ਼ਾਸਨ, ਸਿਵਲ ਪ੍ਰਸ਼ਾਸਨ ਸਾਰੇ ਪਹੁੰਚੇ ਸਨ। ਪਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਮੇਰੀ ਵੀ ਜਿੰਨੇ ਕੋ ਅਫੀਸ਼ੀਅਲਸ ਦੇ ਨਾਲ ਗੱਲ ਹੋਈ ਆ, ਉਹ ਸਾਰੇ ਕਹਿੰਦੇ ਆ ਕਿ ਕੋਈ ਵੀ ਇਹਨਾਂ ਦੇ ਕੋਲ ਮਨਜ਼ੂਰੀ ਹੁਣ ਤੱਕ ਪ੍ਰਮਾਣਿਤ ਨਹੀਂ ਹੋਈ। ਯਾਨੀ ਜੀ ਐਨਓਸੀ ਲੈਣ ਵਾਸਤੇ ਜ਼ਰੂਰ ਇਹਨਾਂ ਨੇ ਕਿਤੇ 1-2 ਥਾਂ ਟਰਾਈ ਕੀਤਾ, ਪਰ ਐਨਓਸੀ ਕਲੀਅਰ ਨਹੀਂ ਸੀ, ਯਾਨੀ ਐਨਓਸੀ ਵੀ ਨਹੀਂ ਸੀ। ਤਾਂ ਪਟਾਕਾ ਫੈਕਟਰੀਆਂ ਤੇ ਅਮੂਮਨ ਆਪਾਂ ਦੇਖੀਦਾ ਹੈ ਕਿ ਉਹ ਸਾਰੀਆਂ ਪੰਜਾਬ ਦੇ ਵਿੱਚ, ਜੇ ਆਪਾਂ ਮੰਨ ਲਈਏ ਕਿ ਗੈਰ ਕਾਨੂੰਨੀ ਨਹੀਂ, ਤਾਂ ਸਾਰੀਆਂ ਕਾਨੂੰਨੀ ਵੀ ਨਹੀਂ। ਇਹ ਵੀ ਇੱਕ ਫੈਕਟ ਹੈ। ਜਿੰਨਾ ਵੀ ਆਪਾਂ ਦੇਖਿਆ, ਪਰ ਪੰਜਾਬ ਦੀ ਧਰਤੀ ਤੇ ਬਟਾਲੇ ਤੋਂ ਲੈ ਕੇ ਸੰਗਰੂਰ ਤੋਂ ਲੈ ਕੇ ਇੱਥੋਂ ਤੱਕ ਜਿੰਨੇ ਵੀ ਧਮਾਕੇ ਹੋਏ ਆ, ਇਹ ਗੱਲਾਂ ਬਾਅਦ ਚ ਕਿਉਂ ਨਿਕਲਦੀਆਂ? ਪਹਿਲਾਂ ਕਿਉਂ ਨਹੀਂ ਛਾਪੇਮਾਰੀ ਹੁੰਦੀ? ਅੱਛਾ, ਸਾਰੀ ਲੇਬਰ ਬਾਹਰ ਦੀ ਆ, ਜਿਹੜਾ ਸੰਚਾਲਕ ਹੈ ਉਹ ਬਾਹਰ ਦਾ। ਹਾਲਾਂਕਿ ਹੁਣ ਕੋਈ ਮਤਲਬ ਸਿਆਸੀ ਸ਼ਹਿ ਨਿਕਲਦੀ ਹੈ ਕਿ ਨਹੀਂ, ਪਰ ਦੰਦ ਕਥਾਵਾਂ ਤੇ ਜੁੜ ਜਾਂਦੀਆਂ ਨੇ। ਕੋਈ ਕਹਿੰਦਾ ਜੀ ਆਮ ਆਦਮੀ ਪਾਰਟੀ ਦੇ ਵਰਕਰ ਦੀ ਆ, ਨੇਤਾ ਦੀ ਆ ਓਨਰਸ਼ਿਪ ਹੈ, ਜਿਹਦੀ ਉਹਦੇ ਤੇ ਪਰਚਾ ਤੇ ਹੋ ਹੀ ਜਾਣਾ। ਜੀ ਪਰੰਤੂ ਇਹ ਵੇਖਣ ਵਾਲੀ ਗੱਲ ਇਹ ਆ ਕਿ ਜੇ ਕੋਈ ਚੈਕਿੰਗ ਵੈਕਿੰਗ ਨਹੀਂ ਸੀ ਹੁੰਦੀ ਕਿ ਕੀ ਕੋਈ ਵੱਡਾ ਸਿਆਸੀ ਨੇਤਾ ਉਸ ਬੰਦੇ ਦੀ ਪਿੱਠ ਤੇ ਖਲੋਤਾ ਸੀ। ਪਰ ਜੋ ਵੀ ਹੈ, ਬਹੁਤ ਵੱਡਾ ਜਾਨੀ ਨੁਕਸਾਨ ਹੋਇਆ ਜੀ। ਤਾਂ ਇਸ ਤਰ੍ਹਾਂ ਦੀਆਂ ਫੈਕਟਰੀਆਂ, ਹੁਣ ਤੁਸੀਂ ਇੱਕ ਗੱਲ ਹੋਰ ਸੋਚ ਕੇ ਵੇਖੋ ਕਿ ਇਹਨਾਂ ਦਿਨਾਂ ਦੇ ਵਿੱਚ ਕੋਈ ਆਪਣੇ ਇੱਥੇ ਡਿਮਾਂਡ ਨਹੀਂ ਹੈਗੀ ਪਟਾਕਿਆਂ ਦੀ। ਪਟਾਕਿਆਂ ਦੀ ਡਿਮਾਂਡ ਆਪਣੇ ਜਾ ਕੇ ਅਕਤੂਬਰ 'ਚ ਹੁੰਦੀ ਹੈ। ਤਾਂ ਇਹ ਪਟਾਕੇ ਬਣਾ ਕੇ ਕਿੱਧਰ ਭੇਜ ਰਹੇ ਸਨ? ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਪਿੰਡ ਡੱਬ ਵਾਲੀ ਮੰਡੀ ਜੀ ਹੈ ਜਿਹੜਾ, ਉਹ ਹਰਿਆਣੇ ਦਾ ਸ਼ਹਿਰ ਆ। ਜੀ ਇੱਥੇ ਤਕੋਨ ਬਣ ਜਾਂਦੀ ਆ, ਪੰਜਾਬ ਹੈ ਇੱਕ ਪਾਸੇ, ਹਰਿਆਣਾ ਦੂਜੇ ਪਾਸੇ ਰਾਜਸਥਾਨ ਆ। ਕੀ ਇਹ ਇੰਟਰਸਟੇਟ ਮਾਮਲਾ ਬਣਦਾ ਹੈ? ਯਾਨੀ ਬਾਹਰੀ ਰਾਜ ਦੀ ਸਾਰੀ ਲੇਬਰ, ਬਾਹਰੀ ਰਾਜ ਦਾ ਹੀ ਸੰਚਾਲਕ ਇੱਥੇ ਸਾਰਾ ਬਰੂਦ ਭਰ ਕੇ ਕੀ ਦੂਜੀਆਂ ਸਟੇਟਾਂ ਨੂੰ ਭੇਜਿਆ ਜਾ ਰਿਹਾ ਸੀ? ਮੈਂ ਜਿਵੇਂ ਕਿਹਾ ਕਿ ਪਟਾਕਿਆਂ ਦੀ ਆਪਣੇ ਇੱਥੇ ਡਿਮਾਂਡ ਨਹੀਂ ਹੁੰਦੀ ਇਹਨਾਂ ਦਿਨਾਂ 'ਚ। ਜੀ ਸਾਡੇ ਤਾਂ ਉਹੀ ਗਰਮੀ ਨਾਲ ਪਟਾਕੇ ਪਏ ਹੁੰਦੇ ਆ ਇਹਨਾਂ ਦਿਨਾਂ ਦੇ ਵਿੱਚ। ਸੋ ਇਸ ਵਾਸਤੇ ਇਹ ਇੱਕ ਜਾਂਚ ਪੜਤਾਲ ਦਾ ਵਿਸ਼ਾ ਹੈ। ਬਾਕੀ ਗੱਲਾਂ ਹੌਲੀ ਹੌਲੀ ਖੁੱਲਣਗੀਆਂ। ਹੁਣ ਤੱਕ ਇਹਦੇ ਅਧਿਕਾਰਤ ਹੋਣ ਦੀ ਕਿਤੋਂ ਵੀ ਪੁਸ਼ਟੀ ਜਿਹੜੀ ਆ ਉਹ ਨਹੀਂ ਹੁੰਦੀ। ਪਰ ਇੱਕ ਚੀਜ਼ ਹੋਰ ਵੇਖਣ ਵਾਲੀ ਸੀਗੀ ਕਿ ਲੋਕ ਹੀ ਅੱਜ ਜਾ ਕੇ ਸਵੇਰੇ ਮਲਬਾ ਹਟਾ ਕੇ ਛੇਤੀ ਮਤਲਬ ਕਿ ਬੰਦਿਆਂ ਨੂੰ ਕੱਢ ਰਹੇ ਸਨ। ਜੀ ਪ੍ਰਸ਼ਾਸਨ ਦਾ ਜਿਹੜਾ ਕੰਮ ਸੀ, ਪ੍ਰਬੰਧ ਸੀ, ਉਹ ਬਹੁਤ ਢਿੱਲਾ ਸੀ। ਇਵਨ ਦੈਟ ਕਿ ਪਾਣੀ ਧਾਣੀ ਦੀ ਵੀ ਸਮੱਸਿਆ ਸ਼ੁਰੂਆਤੀ ਘੰਟਿਆਂ 'ਚ ਆਉਂਦੀ ਰਹੀ ਆ। ਉਦਾਂ ਇੱਥੇ ਤੁਹਾਨੂੰ ਪਤਾ ਹੈ ਜਿਹੜਾ ਡੇਰਾ ਸਿਰਸਾ ਹੈ, ਉਹਦੇ ਪ੍ਰੇਮੀਆਂ ਦੀ ਬੜੀ ਤਾਦਾਦ ਆ, ਉਹਨਾਂ ਦੀ ਵੀ ਇੱਕ ਗ੍ਰੀਨ ਫੋਰਸ ਆ, ਉਹਨਾਂ ਨੇ ਵੀ ਅੱਛਾ ਕੰਮ ਕੀਤਾ। ਦੇਖੋ, ਜੇ ਕੋਈ ਇਨਸਾਨੀਅਤ ਵਾਸਤੇ ਉਦਮ ਕਰਦਾ ਹੈ ਨਾ, ਤਾਂ ਉਹ ਉਦਮ ਹਮੇਸ਼ਾ ਅੱਛਾ ਹੀ ਹੁੰਦਾ ਹੈ। ਤਾਂ ਉਹਨਾਂ ਨੇ ਵੀ ਆ ਕੇ ਅੱਛਾ ਰੋਲ ਅਦਾ ਕੀਤਾ। ਲੋਕਾਂ ਨੇ ਜਿਹੜੇ ਆਲੇ ਦੁਆਲੇ ਸਿਵਿਲੀਅਨ ਸੀ, ਉਹਨਾਂ ਨੇ ਵੀ ਆ ਕੇ ਅੱਛਾ ਰੋਲ ਅਦਾ ਕੀਤਾ। ਪੁਲਿਸ ਨੇ ਵੀ ਉੱਥੇ ਜਾ ਕੇ ਅੱਛਾ ਰੋਲ ਅਦਾ ਕੀਤਾ, ਐਵੇਂ ਕਹੀਏ। ਪਰ ਜੋ ਪ੍ਰਬੰਧ ਖੜੇ ਪੈਰ ਹੋਣੇ ਚਾਹੀਦੇ ਆ ਐਮਰਜੈਂਸੀ ਵਿਹਾਰ ਤੇ, ਉਹਨਾਂ ਚੀਜ਼ਾਂ ਦੀ ਕਿਤੇ ਨਾ ਕਿਤੇ ਘਾਟ ਇੱਥੇ ਗੁਰਪ੍ਰੀਤ ਜੀ ਨਜ਼ਰ ਆਈ ਹੈ ਸ਼ੁਰੂਆਤੀ ਕੁਝ ਕਹਿ ਲੋ ਕਿ ਮਰਹਲਿਆਂ ਦੇ ਵਿੱਚ। ਜੀ ਸੋ ਇਸ ਤੋਂ ਅੱਗੇ ਜੇਕਰ ਆਪਾਂ ਚਲੀਏ, ਐਥਨੋਲ ਬਰਾਮਦ ਹੋਈ ਹੈ ਜੀ, ਉਹ ਵੀ 80,000 ਲੀਟਰ। ਬੋਲਦਿਆਂ ਮੂੰਹ ਭਰਦਾ ਜੀ, 80,000 ਲੀਟਰ ਐਥਨੋਲ ਬਰਾਮਦ ਹੋਈ ਹੈ। ਕਿੱਥੋਂ ਤੇ ਕਿਵੇਂ ਹੋਈ ਹੈ, ਪਾਇਓ ਜਾਨਣਾ। ਦੇਖੋ, 80,000 ਐਥਨੋਲ ਵੀ ਇੱਧਰ ਹੀ ਇਤਫਾਕਨ ਜਿੱਥੇ ਆਪਾਂ ਗੱਲ ਕਰ ਰਹੇ ਹਾਂ ਕਿ ਬਲਾਸਟ ਹੋਇਆ, ਇਹ ਏਰੀਆ ਆ ਗਿਆ ਬਾਦਲ ਏਰੀਆ, ਤੇ ਬਾਦਲ ਤੋਂ ਗਾਂ ਫਿਰ ਬਠਿੰਡਾ ਏਰੀਆ ਸਟਾਰਟ ਹੋ ਜਾਂਦਾ ਹੈ। ਤਾਂ ਇਸ ਏਰੀਏ ਦੇ ਵਿੱਚੋਂ ਹੀ ਇਹਨਾਂ ਨੇ ਇਹ ਜਿਹੜੀ ਆ ਉਹ ਬਰਾਮਦਗੀ ਕੀਤੀ ਆ। ਗੁਜਰਾਤ ਜੀ ਨੰਬਰ ਦੇ 2 ਟਰੱਕ ਸੀ ਜਿਨ੍ਹਾਂ ਨੂੰ ਜ਼ਬਤ ਕੀਤਾ ਗਿਆ। 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ 'ਚ 4 ਬਠਿੰਡੇ ਦੇ, 2 ਯੂਪੀ ਦੇ ਤੇ 2 ਨੇਪਾਲ ਦੇ ਰਹਿਣ ਵਾਲੇ ਆ। ਤੇ ਪੁਲਿਸ ਨੇ ਦੱਸਦੇ ਆ ਕਿ 2 ਕਾਰਾਂ ਵੀ ਬਰਾਮਦ ਕੀਤੀਆਂ ਨੇ। ਹੁਣ ਇਹਨਾਂ ਨੇ ਕਿਹਾ ਕਿ ਇਹ ਇੰਨਾ ਐਥਨੋਲ ਆ ਕਿ ਇਹਦੇ ਨਾਲ 3.5 ਲੱਖ
ਸ਼ਰਾਬ ਦੀ ਦੇਸੀ ਬੋਤਲ ਬਣਾਈ ਜਾ ਸਕਦੀ ਹੈ, ਤੁਸੀਂ ਹਿਸਾਬ ਲਾ ਲਓ। ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਹੀ ਤਗੜਾ ਮਾਮਲਾ ਹੈ ਜੀ, ਬਹੁਤ ਤਗੜਾ ਮਾਮਲਾ ਹੈ ਜੀ। ਤੇ ਦੂਜੇ ਪਾਸੇ ਜੇ ਆਪਾਂ ਦੇਖੀਏ, ਐਥਨੋਲ ਜਿਹੜਾ ਹੈ ਉਹ ਹੋਰ ਵੀ ਕੰਮਾਂ 'ਚ ਸਾਡੇ ਉਪਯੋਗ ਆਉਂਦਾ, ਜਿਵੇਂ ਪੈਟਰੋਲ ਡੀਜ਼ਲ ਬਣਾਉਣ 'ਚ ਜਾਂ ਕੁਝ ਹੋਰ ਚੀਜ਼ਾਂ ਹੁੰਦੀਆਂ ਨੇ, ਸੈਨੀਟਾਈਜ਼ ਕਰਨ ਦੇ ਵਿੱਚ ਜਿਹੜਾ ਸੈਨੀਟਾਈਜ਼ਰ ਹੁੰਦਾ। ਤਾਂ ਗੱਲ ਇਹ ਹੈ ਸਾਹਿਬ ਕਿ ਇਹ ਐਥਨੋਲ ਜਿਹੜਾ ਹੈ ਉਹ ਜਾ ਕਿੱਧਰ ਰਿਹਾ ਸੀਗਾ, ਹੁਣ ਇਹ ਤੇ ਪਤਾ ਨਹੀਂ ਹੈ। ਗੁਜਰਾਤ ਨੰਬਰ ਦੇ ਜੇ ਟੈਂਕਰ ਹੈ ਕਿ ਗੁਜਰਾਤ ਜਾ ਰਿਹਾ ਸੀਗਾ, ਇਹਦਾ ਮਤਲਬ ਕਿ ਉੱਥੇ ਜਾ ਕੇ ਸ਼ਰਾਬ ਬਣਾਉਣੀ ਹੋਏਗੀ, ਇਹ ਸ਼ਰਾਬ ਦੇ ਵਰਤੋਂ 'ਚ ਲਿਆਣਾ ਹੈ ਕਿਉਂਕਿ ਉੱਥੇ ਸ਼ਰਾਬ ਬੰਦੀ ਹੈ। ਕੀ ਬਿਹਾਰ 'ਚ ਜਾ ਰਿਹਾ ਸੀ, ਗੁਜਰਾਤ ਨੰਬਰ। ਅਸੀਂ ਇੱਕ ਚੀਜ਼ ਹੋਰ ਮਿਸ ਕਰ ਰਹੇ ਹਾਂ। ਅਸੀਂ ਸਾਡਾ ਕੀ ਆ ਕਿ ਐਥਨੋਲ 80,000, ਜਿਵੇਂ ਤੁਸੀਂ ਕਿਹਾ ਕਿ ਯਾਰ ਮੂੰਹ ਜਿਹਾ ਭਰ ਗਿਆ, ਤੇ ਉਧਰੋਂ ਗੁਜਰਾਤ ਨੰਬਰ ਆ, ਲੋਕ ਗੁਜਰਾਤ ਨੰਬਰ ਨੂੰ ਜ਼ਿਆਦਾ ਫੜ ਕੇ ਬੈਠੇ। ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਵਾਂ ਕਿ ਸਾਡੇ ਮਲੋਟ ਦੀ ਟਰੱਕ ਯੂਨੀਅਨ ਦੇ ਵਿੱਚ ਜਿੰਨੇ ਟਰੱਕ ਆ, ਤੇ ਉਹਦੇ ਚ 70% ਨੰਬਰ ਟਰੱਕਾਂ ਦੇ ਰਾਜਸਥਾਨ ਦੇ ਆ ਸਾਡੇ, ਕਿਉਂਕਿ ਸਾਡੇ ਟਰੱਕ ਜ਼ਿਆਦਾ ਜਾਂਦੇ ਰਾਜਸਥਾਨ 'ਚ, ਤਾਂ ਉੱਥੋਂ ਦੀ ਸਟੇਟ ਦੀ ਟੈਕਸ ਦੇ ਵਿੱਚ ਰਿਆਇਤ ਮਿਲ ਜਾਂਦੀ ਹੈ ਜੀ। ਸੋ ਗੁਜਰਾਤ ਨੰਬਰ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਓਨਰ ਸ਼ਾਇਦ ਉੱਥੋਂ ਦਾ ਹੋਏਗਾ, ਹੋ ਸਕਦਾ ਹੈ ਇਹਨਾਂ ਨੇ ਗੁਜਰਾਤ ਐਂਟਰੀ ਸੌਖੀ ਮਾਰਨ ਵਾਸਤੇ, ਕਿਉਂਕਿ ਜਿਹੜੀ ਸਟੇਟ ਦੀ ਗੱਡੀ ਦੀ ਕੋਈ ਵੀ ਰਜਿਸਟ੍ਰੇਸ਼ਨ ਹੁੰਦੀ ਆ, ਉਹਨੂੰ ਮਤਲਬ ਕਿ ਥੋੜਾ ਰੈਤੀ ਮਾਮਲਾ ਦੇਖਿਆ ਜਾਂਦਾ ਉਹਦੇ ਲਿਹਾਜ਼ ਨਾਲ। ਹੁਣ ਇੱਕ ਚੀਜ਼ ਹੋਰ ਵੇਖਣ ਵਾਲੀ ਹੈ ਕਿ ਐਥਨੋਲ ਤਾਂ ਨਿਕਲਿਆ ਗੁਰਦਾਸਪੁਰ ਚੋਂ, ਗੁਰਦਾਸਪੁਰ ਚੋਂ ਜਿਹੜਾ ਐਥਨੋਲ ਨਿਕਲਿਆ, ਇਹ ਜੋ ਖਬਰਾਂ ਆ ਰਹੀਆਂ ਨੇ, ਤੁਸੀਂ ਵੀ ਇਹਨੂੰ ਚੈੱਕ ਕਰਨਾ, ਵੈਰੀਫਾਈ ਕਰਨਾ। ਮੈਂ ਜਿੰਨਾ ਕੁ ਸਮਝਿਆ ਕਿ ਗੁਰਦਾਸਪੁਰ ਤੋਂ ਨਿਕਲਿਆ, ਤਾਂ ਗੱਲ ਇਹ ਹੈ ਕਿ ਸ਼ਰਾਬ ਫੈਕਟਰੀ ਤੋਂ ਜੇ ਨਿਕਲਿਆ ਤਾਂ ਇਹਦਾ ਮਤਲਬ ਹੈ ਕਿ ਉੱਥੇ ਰਲ ਕੇ ਚੋਗੀਆਂ ਜਾ ਰਹੀਆਂ, ਕਿਉਂਕਿ ਸ਼ਰਾਬ ਫੈਕਟਰੀ ਜਿਹੜੀ ਹੁੰਦੀ ਹੈ, ਡਿਸਟਿਲਰੀ ਹੁੰਦੀ ਆ, ਉਹਦੇ ਵਿੱਚ ਤੇ ਬਕਾਇਦਾ ਈਟੀਓ ਵਗੈਰਾ ਬੈਠੇ ਹੁੰਦੇ, ਐਕਸਾਈਜ਼ ਦੇ ਅਧਿਕਾਰੀ, ਹਰੇਕ ਚੀਜ਼ ਦੀ ਮੋਨੀਟਰਿੰਗ ਹੁੰਦੀ ਹੈ, ਹਰੇਕ ਚੀਜ਼ ਜਿਹੜੀ ਆ ਉਹ ਚੈੱਕ ਹੋ ਕੇ ਨਿਕਲਦੀ ਆ। ਉਥੋਂ ਕਿਸਨੇ ਕੱਢਿਆ, ਕਿਵੇਂ ਕੱਢਿਆ, ਇਹ ਜਾਣਾ ਕਿੱਥੇ ਸੀ, ਇਹਨਾਂ ਚੀਜ਼ਾਂ ਤੇ ਕਲੈਰਿਟੀ ਹਾਲੇ ਹੈ ਨਹੀਂਗੀ। ਪਰ ਇਹ ਸਾਫ਼ ਆ, ਸਪਸ਼ਟ ਆ ਸਾਹਿਬ ਕਿ ਇੱਥੋਂ ਇਸ ਤਰ੍ਹਾਂ ਦਾ ਸਮਾਨ ਨਿਕਲ ਕੇ ਪੰਜਾਬ ਦੇ ਵਿੱਚੋਂ ਬਹੁਤ ਦੂਰ ਤੱਕ ਜਾਂਦਾ, ਨਾਰਥ ਈਸਟ ਤੱਕ ਸ਼ਰਾਬ ਜਾਂਦੀ ਆ ਪੰਜਾਬ ਦੇ ਵਿੱਚੋਂ ਨਿਕਲ ਕੇ, ਸਮਗਲ ਹੋ ਕੇ ਜੀ। ਜੀ, ਸੋ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਉਧਰ ਮਾਨ ਸਾਹਿਬ ਕਿਸਾਨਾਂ ਦੇ ਪਿੱਛੇ ਨੇ, ਕਿਸਾਨ ਮਾਨ ਸਾਹਿਬ ਦੇ ਪਿੱਛੇ ਨੇ, ਚੱਲੀ ਕੀ ਜਾਂਦਾ ਹੈ। ਅੱਜ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਲਓ ਕਰੋ ਡਿਬੇਟ ਮੇਰੇ ਨਾਲ। ਇਹ ਕਿਸਾਨ ਜਥੇਬੰਦੀਆਂ ਵਾਲੇ ਜਿਹੜੇ ਨੇ, ਇਹਨਾਂ ਨੇ ਕਿਸਾਨ ਪਾਣੀ ਲਈ ਕੀ ਕੀਤਾ ਹੈ, ਕਹਿੰਦੇ ਮੈਂ ਤਾਂ ਪਾਣੀਆਂ ਦਾ ਰਾਖਾ ਬਣ ਗਿਆ। ਇਹਨਾਂ ਨੇ ਤਾਂ ਪੋਸਟਰ ਵੀ ਲਵਾ ਲਏ ਨੇ, ਪਾਇਓ ਚਾਨਣਾ। ਇਹ ਇੰਨਾ ਜ਼ਿਆਦਾ ਕਿਸਾਨਾਂ ਦੇ ਨਾਲ ਕੀ ਕਿਹੜਾ ਜੀ? ਇਹਦਾ ਜਿਹੜਾ ਸਵਾਲ ਦਾ ਜਵਾਬ ਆ, ਮੇਰੇ ਖਿਆਲ ਦੇ ਨਾਲ ਮਾਨ ਸਾਹਿਬ ਸ਼ਾਇਦ ਆਪਣੇ ਆਪ ਨਹੀਂ ਬੋਲ ਰਹੇ, ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਤੁਹਾਨੂੰ ਇਸ ਤਰ੍ਹਾਂ ਬੋਲਣਾ ਪਏਗਾ ਜਾਂ ਤੁਸੀਂ ਆਪ ਬੋਲੋ। ਦੂਜੀ ਚੀਜ਼ ਕਿ ਉਹਨਾਂ ਨੇ ਡਿਬੇਟ ਵਾਸਤੇ ਜੇ ਕਿਸਾਨ ਆਗੂਆਂ ਨੂੰ ਸੱਦਿਆ, ਤੇ ਉਹਨਾਂ ਦੀ ਆਦਤ ਹੈ ਉਹ ਡਿਬੇਟ ਵਾਸਤੇ ਸੱਦਦੇ ਰਹਿੰਦੇ ਆ। ਹੁਣ ਸਾਡੇ ਵਰਗੇ ਦੀ ਤਾਂ ਤੌਫੀਕ ਹੈ ਨਹੀਂ ਕਿ ਅਸੀਂ ਜਾ ਕੇ, ਜਾਂ ਸਾਡੀ ਤੇ ਹੈਸੀਅਤ ਹੈ ਨਹੀਂ, ਜੋ ਮੌਕਾ ਦੇ ਦੇਣ ਤੇ ਚਲੋ ਆਪਾਂ ਵੀ ਬੈਠ ਜਾਈਏ ਕਿਤੇ। ਹੁਣ ਸਾਡੇ ਵਰਗਿਆਂ ਨੂੰ ਥੋੜੀ ਉਹ ਗਿਣਦੇ ਆ। ਹੁਣ ਅਸੀਂ ਨਾ ਤਿੰਨਾਂ ਚੋਂ, ਨਾ 13 ਚੋਂ, ਨਾ ਪਲੇਰਾਂ ਚੋਂ, ਨਾ ਸਪੇਰਾਂ ਚੋਂ, ਨਾ ਟੋਕਰੀ ਚੋਂ, ਨਾ ਬੇਰਾਂ ਚੋਂ। ਤਾਂ ਜਿਹੜੇ ਯੂਨੀਅਨ ਦੇ ਆਗੂ ਆ, ਉਹ ਮੈਨੂੰ ਦੱਸੋ ਕਿ ਉਹ ਹੁਣ ਚੁੱਪ ਕਰਕੇ ਕਿਉਂ ਬਹਿ ਗਏ? ਤੁਹਾਨੂੰ ਇੱਕ ਮੌਕਾ ਦਿੱਤਾ ਹੈ ਮਾਨ ਸਾਹਿਬ ਨੇ, ਤੁਸੀਂ ਆਪ ਹੀ ਕਿਹਾ ਸੀਗਾ ਜਦੋਂ ਪਿਛਲੀ ਵਾਰੀ ਇਹਨਾਂ ਦਾ ਖਲਾਰਾ ਪਿਆ ਆਪਸ ਦੇ ਵਿੱਚ, ਜਦੋਂ ਮੀਟਿੰਗ 'ਚ ਉੱਠੇ ਸਨ ਮਾਨ ਸਾਹਿਬ ਤੇ ਗੱਲਾਂ ਹੋਈਆਂ, ਉਦੋਂ ਇਹਨਾਂ ਨੇ ਕਿਹਾ ਸੀਗਾ ਕਿ ਮਾਮਲੇ ਤੁਹਾਡੇ ਨਾਲ ਜੁੜੇ ਨੇ, ਜ਼ਿਆਦਾਤਰ ਨੁਕਤੇ ਤੁਹਾਡੇ ਨਾਲ ਜੁੜੇ ਆ, ਪੰਜਾਬ ਸਰਕਾਰ ਨਾਲ ਜੁੜੇ ਆ, ਤੁਸੀਂ ਬਹਿਸ ਕਰ ਸਕਦੇ ਹੋ ਸਾਡੇ ਨਾਲ। ਤਾਂ ਉਦੋਂ ਕਿਸਾਨ ਆਗੂਆਂ ਨੇ ਜੇਕਰ ਵੰਗਾਰਿਆ ਸੀਗਾ, ਤੇ ਹੁਣ ਕਿਸਾਨ ਆਗੂਆਂ ਨੇ ਇਸ ਲਲਕਾਰ ਦਾ ਵੀ ਤੇ ਪ੍ਰਤੀਕਾਰ ਕਰ ਦੇਣਾ ਚਾਹੀਦਾ ਸੀ ਉਹਨਾਂ ਨੂੰ ਕਿ ਤੁਸੀਂ ਇਹ ਕਿੱਡੇ ਕੋ ਵਿਦਵਾਨ ਆ ਬਾਈ, ਹਰੇਕ ਨੂੰ ਕਹਿੰਦੇ ਡਿਬੇਟ ਕਰ ਲਾ ਮੇਰੇ ਨਾਲ। ਆਪ ਜਦੋਂ ਇਹ ਸਵਾਲਾਂ 'ਚ ਫਸ ਜਾਂਦੇ, ਪੱਤਰਕਾਰਾਂ ਨੂੰ ਅੱਗੋਂ ਪੈ ਜਾਂਦੇ ਕੁੱਦ ਕੇ, ਮੈਂ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਵਿਅਕਤੀਗਤ ਤੌਰ ਤੇ ਜਾਣਦਾ। ਜੀ ਇਹ ਤੇ ਮਿੰਟ 5 ਨਹੀਂ ਕੱਢ ਸਕਦੇ ਜੀ ਕਿਸੇ ਦੇ ਅੱਗੇ, ਜੇ ਕੋਈ ਕਾਊਂਟਰ ਕਰਨ ਲੱਗ ਜਾਵੇ ਇਹ ਤਾਂ ਉਹਦਾ ਝੱਗਾ ਪਾੜਨ ਤੱਕ ਜਾਣਗੇ। ਤਾਂ ਮੈਂ ਸਮਝਦਾ ਕਿ ਜੇ ਕਿਸਾਨ ਆਗੂ ਹੁਣ ਨਹੀਂ ਡਿਬੇਟ ਵਾਸਤੇ ਅੱਗੇ ਆ ਰਹੇ, ਇਹਦਾ ਮਤਲਬ ਕਿ ਕਿਸਾਨ ਆਗੂਆਂ 'ਚ ਵੀ ਕਾਣ ਆ। ਮਾਨ ਸਾਹਿਬ ਨੇ ਜਿਹੜੀ ਗੱਲ ਕਹੀ ਆ, ਬੜੀ ਠੋਕੇ ਕਹੀ ਆ ਕਿ ਮੈਨੂੰ ਸਾਰਾ ਪਤਾ ਹੈ ਕਿ ਕਿਹਦਾ ਢਾਬਿਆਂ 'ਚ ਹਿੱਸਾ ਹੈ, ਕਿਹਦਾ ਹੋਟਲਾਂ 'ਚ ਹਿੱਸਾ ਹੈ, ਫਲਾਂ ਆ ਫਲਾਂ ਆ। ਤੇ ਜੇ ਮੰਨ ਲਓ ਹੁਣ ਲੀਡਰ ਕੋਈ ਕਿਸਾਨਾਂ ਦਾ ਅੱਗੇ ਹੀ ਨਹੀਂ ਆ ਰਿਹਾ ਡਿਬੇਟ ਵਾਸਤੇ, ਫਿਰ ਇਹਨੂੰ ਕੀ ਮੰਨੋਗੇ ਤੁਸੀਂ? ਇਹਦਾ ਮਤਲਬ ਇਹ ਆ
ਕਿ ਇਹਨਾਂ ਦੀਆਂ ਵੀ ਫਾਈਲਾਂ ਤਿਆਰ ਹੋ ਰਹੀਆਂ ਨੇ। ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਈਡੀ ਇੱਥੇ ਬਿਹਾਰ ਤੋਂ ਬੰਗਾਲ ਤੋਂ ਵਿਹਲੀ ਹੋ ਕੇ ਪਹਿਲਾਂ ਪਾਏਗੀ ਤਾਂ ਇਹਦਾ ਮਤਲਬ ਹੈ ਕਿ ਸੁੱਕੇ ਕਿਸਾਨ ਆਗੂ ਵੀ ਨਹੀਂ ਰਹਿਣਗੇ। ਫਿਰ ਤੇ ਮਾਨ ਸਾਹਿਬ ਨੂੰ ਸ਼ਾਇਦ ਇਹਨਾਂ ਗੱਲਾਂ ਦਾ ਇਲਮ ਹੈ, ਕਿਉਂਕਿ ਉਹ ਤੇ ਜਾਣਦੇ ਨੇ, ਉਹ ਤੇ ਕਾਂਗਰਸ ਦੀ ਜਿਹੜੀ ਬੰਦ ਕਮਰਾ ਮੀਟਿੰਗ ਹੁੰਦੀ ਉਹਦੇ ਬਾਰੇ ਵੀ ਜਾਣਦੇ ਆ। ਉਹ ਤੇ ਮਜੀਠੀਆ ਤੇ ਬਾਦਲ ਲੜੇ ਆਪਸ ਦੇ ਵਿੱਚ, ਉਹ ਤੇ ਘਰਾਂ ਦੀਆਂ ਗੱਲਾਂ ਵੀ ਜਾਣਦੇ ਆ ਜੀ। ਤਾਂ ਗੱਲ ਇਹ ਆ ਕਿ ਕਿਸਾਨ ਆਗੂਆਂ ਨੂੰ ਇਹ ਗੱਲ ਜਿਹੜੀ ਆ ਸਮਝਣੀ ਚਾਹੀਦੀ ਆ ਕਿ ਤੁਹਾਨੂੰ ਇਸ ਬਿਆਨ ਤੇ ਰਿਐਕਟ ਜ਼ਰੂਰ ਕਰਨਾ ਚਾਹੀਦਾ ਸੀ। ਹਾਲ ਫਿਲਹਾਲ ਕੋਈ ਇਧਰੋਂ ਆਇਆ ਨਹੀਂ, ਕੋਈ ਕਿਸਾਨ ਜਥੇਬੰਦੀ ਨਿੱਤਰੀ ਨਹੀਂ ਹੈ। ਤਾਂ ਬਾਕੀ ਬਈ ਇਹਨਾਂ ਨੂੰ, ਅੱਛਾ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ, ਚਲੋ ਮੈਨੂੰ ਯਾਦ ਆ ਗਈ, ਇਹਨਾਂ ਨੂੰ ਕਿਸਾਨ ਯੂਨੀਅਨ ਵਾਲੇ ਦੀਦੇ, ਹੁਣ ਦੇਖੋ ਇਹ ਮਸਲਾ ਕਿਸਾਨ ਯੂਨੀਅਨ ਦਾ ਹੈ, ਉਹਨਾਂ ਨੂੰ ਡਿਬੇਟ ਵਾਸਤੇ ਬੁਲਾਇਆ, ਜੇ ਨਹੀਂ ਜਾਂਦੇ ਮੈਂ ਜਿਵੇਂ ਕਿਹਾ ਕਿ ਉਹ ਵੀ ਸ਼ੱਕੀ ਹੋਣਗੇ, ਉਹ ਜਾਂਦੇ ਕਿ ਨਹੀਂ ਜਾਂਦੇ ਉਹਨਾਂ ਦੀ ਮਰਜ਼ੀ ਆ, ਪਰ ਇਹਨਾਂ ਨੂੰ ਸਾਰਾ ਕੁਝ ਤੇ ਦੀਦਾ ਕਿ ਫਲਾਣੇ ਦਾ ਫਲਾਣੇ 'ਚ ਹਿੱਸਾ, ਫਲਾਣੇ ਦਾ ਫਲਾਣੇ ਨਾਲ ਬੋਲਚਾਲ ਹੈ ਨਹੀਂਗਾ। ਇਹਨਾਂ ਦੀ ਮੰਡੀ ਦੇ ਵਿੱਚ ਹੀ ਇਸ ਤਰ੍ਹਾਂ ਦਾ ਹਾਲ ਹੋਇਆ, ਸੰਗਰੂਰ ਦੇ ਵਿੱਚ ਹੀ ਫਲੋਰ ਮਿੱਲਾਂ ਦੇ ਨਾਮ ਤੇ 3% ਮਾਰਕੀਟ ਫੀਸ, 3% ਰੂਰਲ ਡਿਵੈਲਪਮੈਂਟ ਫੰਡ ਜਿਹੜਾ ਮੁਆਫ ਕੀਤਾ ਜਾਂਦਾ ਹੈ। ਸਰ ਟੋਟਲ ਜੇ ਲਾ ਕੇ ਦੇਖੀਏ ਤੇ 11 ਕਰੋੜ ਤੋਂ ਵੱਧ ਦੀ ਛੋਟ ਪ੍ਰਾਪਤ ਕਰਕੇ ਕਣਕ ਖਰੀਦ ਗਏ। 156 ਮਾਰਕੀਟ ਕਮੇਟੀਆਂ ਨੇ। ਮੈਂ ਇਸ ਗੱਲ ਦਾ ਰੋਂਦਾ ਰਹਿ ਗਿਆ ਕਿ ਤੁਹਾਨੂੰ ਐਤਕੀ ਪ੍ਰਾਈਵੇਟ ਖਰੀਦ ਦੇ ਨਾਮ ਤੇ ਬਹੁਤ ਵੱਡਾ ਚੂਨਾ ਲੱਗਣ ਜਾ ਰਿਹਾ। ਇਹਨਾਂ ਦੀ ਮੰਡੀ ਦਾ ਅੰਕੜਾ ਹੈ ਸੰਗਰੂਰ ਸ਼ਹਿਰ ਦਾ 11 ਕਰੋੜ ਦੀ ਚਪਤ ਲੱਗ ਗਈ ਤੇ 156 ਮੰਡੀਆਂ ਦਾ ਹਿਸਾਬ ਲਾ ਲਓ ਕਿੰਨਾ ਬਣੇਗਾ। ਯਾਨੀ ਫਲੋਰ ਮਿੱਲਾਂ ਦੇ ਨਾਮ ਤੇ, ਕਣਕ ਦਾ ਬੀਜਣ ਦੇ ਨਾਮ ਤੇ ਸਰ ਬਹੁਤ ਵੱਡੀ ਲੁੱਟ ਹੋ ਗਈ। ਇਹਨਾਂ ਨੂੰ ਕੋਈ ਤਾਂ ਦੀਦਾ ਹੀ ਨਹੀਂ, ਇਹ ਚੀਜ਼ਾਂ ਦੀਦੀਆਂ ਨਹੀਂ, ਬਾਕੀ ਇਹਨਾਂ ਨੂੰ ਸਭ ਕੁਝ ਦੀਦਾ ਹੈ। ਤਾਂ ਖੈਰ ਇਹ ਮਸਲਾ ਹੈ ਕਿਸਾਨ ਯੂਨੀਅਨਾਂ ਨਾਲ ਜੁੜਿਆ, ਉਹ ਅੱਗੇ ਆਉਂਦੇ ਆ ਕਿ ਨਹੀਂ ਆਉਂਦੇ ਇਹ ਉਹਨਾਂ ਤੇ ਨਿਰਭਰ ਕਰਦਾ ਹੈ ਜੀ। ਸੋ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ, ਕਹਿੰਦੇ ਵੀ ਇੱਕ ਗ੍ਰੰਥੀ ਦੇ ਮੁੰਡੇ ਦੀ ਗੰਦੀ ਕਰਤੂਤ ਸਾਹਮਣੇ ਆਈ ਹੈ। ਕਿੱਥੋਂ ਦੀ ਘਟਨਾ ਹੈ ਜੀ? ਇਹ ਫਾਜ਼ਿਲਕਾ ਦੀ ਹੈ ਜੀ, ਸਰਹੱਦੀ ਸ਼ਹਿਰ ਫਾਜ਼ਿਲਕਾ ਉਹੀ ਅੱਜ ਕੱਲ ਸੁਰਖੀਆਂ ਦੇ ਵਿੱਚ ਆ, ਜਿੱਥੋਂ ਸਾਈਬਰ ਵਾਲੇ ਫੜੇ ਗਏ, ਫਿਰ ਐਸਐਸਪੀ ਬਰਾੜ ਸਾਹਿਬ ਜਿਨ੍ਹਾਂ ਦੇ ਹੱਕ ਦੇ ਵਿੱਚ ਇੱਕ ਬੜੀ ਵੱਡੀ ਲਹਿਰ ਚੱਲੀ ਪਈ ਆ ਸੋਸ਼ਲ ਮੀਡੀਆ ਤੇ ਕਿ ਇਹੋ ਜਿਹਾ ਕਾਬਲ ਅਫਸਰ ਤੁਸੀਂ ਸਸਪੈਂਡ ਕਰ ਦਿੱਤਾ, ਉਹਦੇ ਤੇ ਵਿਵਾਦ ਚੱਲ ਰਿਹਾ ਇਸ ਵੇਲੇ। ਹੋ ਸਕਦਾ ਯੂ ਟਰਨ ਆ ਜਾਵੇ, ਕਿਉਂਕਿ ਯੂ ਟਰਨ ਵੀ ਤੇ ਤੁਹਾਨੂੰ ਪਤਾ ਹੀ ਹੈ ਨਾ, ਉਹ ਬਣਿਆ ਆਮ ਆਦਮੀ ਪਾਰਟੀ ਦੀ ਸਰਕਾਰ ਵਾਸਤੇ ਆ, ਹਮ ਬਨੇ ਤੁਮ ਬਨੇ ਇੱਕ ਦੂਜੇ ਕੇ ਲਈ। ਗੱਲ ਇਹ ਆ ਕਿ ਹੁਣ ਇੱਥੇ ਜੋ ਹੋਇਆ, ਨਵੀਂ ਆਬਾਦੀ ਨਾ ਇੱਕ ਇਲਾਕਾ ਫਾਜ਼ਿਲਕਾ ਦਾ, ਉਹਦੇ ਵਿੱਚ ਇੱਕ ਗੁਰੂ ਘਰ ਆ ਜਿੱਥੇ ਗ੍ਰੰਥੀ ਸਿੰਘ ਰਹਿੰਦਾ, ਉਹਦਾ ਮੁੰਡਾ ਜਵਾਨ ਸੀਗਾ। ਉਸ ਮੁੰਡੇ ਨੇ ਗੰਦੀ ਕਰਤੂਤ ਇਹ ਕੀਤੀ ਕਿ ਇੱਕ ਨਾਲ ਆਪਦਾ ਸਾਥੀ ਲੈ ਕੇ ਦੋਵੇਂ ਸੱਚਖੰਡ 'ਚ ਬਹਿ ਕੇ ਤੇ ਆ ਜਿਹੜੀ ਸਿਗਰਟ ਹੁੰਦੀ ਆ ਜਿਹਨੂੰ ਕਹਿੰਦੇ ਆ, ਉਹ ਪੀਂਦੇ ਨਜ਼ਰ ਆਏ ਤੇ ਉਸ ਤੋਂ ਬਾਅਦ ਉਹਨਾਂ ਨੇ ਉਹ ਸਟੋਰੀ ਜਿਹੜੀ ਸੀਗੀ ਉਹ ਇੰਸਟਾ ਤੇ ਸ਼ੇਅਰ ਕਰ ਦਿੱਤੀ। ਇਸ ਤੋਂ ਬਾਅਦ ਫਿਰ ਵਿਵਾਦ ਹੋਇਆ ਤੇ ਲੋਕਾਂ ਨੇ ਗ੍ਰੰਥੀ ਨੂੰ ਕਿਹਾ ਕਿ ਚੱਲ ਜੋ ਵੀ ਹੁਣ ਹੋਇਆ ਤੂੰ ਮਾਫੀ ਮੰਗ ਕੇ ਪੋਲੇ ਨਿਕਲ ਜਾ ਇੱਥੋਂ, ਠੀਕ ਹੈ ਨਾ, ਜੋ ਕੀਤਾ ਮਾੜਾ ਕੀਤਾ। ਪਰ ਉਹ ਗ੍ਰੰਥੀ ਉਲਟਾ ਲੋਕਾਂ ਨੂੰ ਪੈ ਨਿਕਲਿਆ ਕਿ ਤੁਸੀਂ ਕੌਣ ਹੁੰਦੇ ਜੇ ਮੈਨੂੰ ਇੱਥੋਂ ਕੱਢਣ ਵਾਲੇ। ਫਿਰ ਜਦੋਂ ਇਹ ਰੌਲਾ ਪਿਆ ਤੇ ਗੱਲ ਪੁਲਿਸ ਤੱਕ ਗਈ, ਫਿਰ ਇਹ ਮਾਮਲਾ ਨਿਕਲਿਆ ਕਿ ਗ੍ਰੰਥੀ ਦੇ ਮੁੰਡੇ ਨੇ ਆਹ ਕਰਤੂਤ ਕੀਤੀ ਆ। ਹੁਣ ਦੇਖੋ ਇੱਥੇ ਤੇ ਏਜੰਸੀਆਂ ਦਾ ਕੋਈ ਹੱਥ ਨਹੀਂ ਨਾ, ਇਹਨਾਂ ਬੰਦਿਆਂ ਨੂੰ ਕੌਣ ਏਦਾਂ ਕਰ ਰਿਹਾ ਜੀ? ਇਹਨਾਂ ਨੂੰ ਪਤਾ ਨਹੀਂ ਹੈ ਕਿ 17 ਸਾਲ ਤੁਹਾਡਾ ਪਿਓ ਜਿਹੜਾ ਹੈ ਉਹ ਗੁਰੂ ਘਰ ਚੋਂ ਖਾਂਦਾ ਰਿਹਾ। ਮਾਫ ਕਰਨਾ, ਤੁਸੀਂ ਗੁਰੂ ਘਰ ਚੋਂ ਪਲੇ, ਤੁਹਾਨੂੰ ਇੰਨੀ ਵੀ ਸ਼ਰਮ ਨਹੀਂ ਹੈ ਕਿ ਜੇ ਪੀਣੀ ਮਰਨੀ ਹੈ ਕਿਤੇ ਦੂਰ ਚਲੇ ਜਾਓ। ਪਹਿਲੀ ਗੱਲ ਹੈ ਕਿ ਗ੍ਰੰਥੀ ਦੇ ਘਰ ਜੰਮ ਕੇ ਇਸ ਤਰ੍ਹਾਂ ਦੀਆਂ ਕਰਤੂਤਾਂ, ਔਰ ਕੀ ਇਹਨਾਂ ਨੂੰ ਕਹੀਏ। ਸਾਡੇ ਤੇ ਇੱਥੇ ਜਥੇਦਾਰ ਸੀ ਜਿਹੜਾ ਗਿਆਨੀ ਇਕਬਾਲ ਸਿੰਘ, ਜਿਹਨੇ ਸਿੱਖਾਂ ਨੂੰ ਲਵ ਕੁਸ਼ ਦੇ ਵੰਸ਼ ਦੱਸ ਦਿੱਤਾ, ਉਹਦਾ ਮੁੰਡਾ ਵੀ ਇਹੋ ਕਰਤੂਤ ਕਰਦੇ ਫੜਿਆ ਗਿਆ ਸੀ। ਜੀ। ਤਾਂ ਗੱਲ ਇਹ ਹੈ ਕਿ ਇਹ ਬੜਾ ਲੱਛਣ ਇਹਨਾਂ ਦਾ ਜਿਹੜਾ ਵਿਗੜਦਾ ਨਜ਼ਰ ਆਉਂਦਾ। ਕੁਝ ਜਿਹੜੀਆਂ ਕਹਿ ਲਓ ਕਿ ਧਾਰਮਿਕ ਤੌਰ ਤੇ ਸ਼ਖਸੀਅਤਾਂ ਨੇ ਜਾਂ ਧਰਮ ਦੇ ਖੇਤਰ ਦੇ ਵਿੱਚ ਜਿਹੜੇ ਲੋਕ ਇਹ ਕਾਰਜ ਕਰਦੇ ਨੇ, ਤਾਂ ਮੇਰੇ ਖਿਆਲ ਦੇ ਨਾਲ ਬਹੁਤ ਮਾਮਲਾ ਗੰਭੀਰ ਆ। ਇਦਾਂ ਦੇ ਬੰਦੇ ਜਿਹੜੇ ਗ੍ਰੰਥੀ ਆ, ਉਹਨਾਂ ਨੂੰ ਕਿਤੇ ਵੀ ਮੁੜ ਕੇ ਗਾਂ ਅਗਲੀ ਜਗ੍ਹਾ ਤੇ, ਚਲੋ ਹੁਣ ਤੇ ਕੇਸ ਬਣ ਗਿਆ ਆਪੇ ਭੁਗਤੇਗਾ, ਅਗਾਂਹ ਕਿਤੇ ਵੀ ਗੁਰੂ ਘਰ ਦੀ ਸੇਵਾ ਨਹੀਂ ਦਿੱਤੀ ਜਾਣੀ ਚਾਹੀਦੀ। ਮੇਰਾ ਇਹ ਮੰਨਣਾ ਹੈ ਕਿ ਇਹੋ ਜਿਹੀ ਕਰਤੂਤ ਹੈ, ਇਹੋ ਜਿਹੀ ਕਰਤੂਤ। ਖੈਰ ਅੱਗੇ ਵੀ ਦੱਸਦੇ ਆ ਕਿ ਇੱਕ ਅੱਧ ਗਲਤੀ ਇਹਨੇ ਕੀਤੀ ਆ, ਪਰ ਹੁਣ ਇਹ ਫੜਿਆ ਗਿਆ, ਕਾਰਵਾਈ ਹੋ ਗਈ ਆ ਪਿਓ ਪੁੱਤ ਤੇ ਜੀ। ਉਧਰ ਕਹਿੰਦੇ ਕਿ ਤਖਤਾਂ ਦੇ ਦਰਮਿਆਨ ਸਹਿਮਤੀ ਨਹੀਂ ਬਣੀ ਹੈ। ਇਧਰੋਂ ਕਹਿੰਦੇ ਐਸਜੀਪੀਸੀ ਵੱਲੋਂ ਇੱਕ ਜੱਥਾ ਗਿਆ ਸੀ ਤੇ ਕੀ ਅੱਗੇ ਕੋਈ ਗੱਲ ਤੁਰੀ ਨਹੀਂ, ਕਹਿੰਦੇ ਕੀ ਬਣਿਆ ਕੁੱਲ ਮਿਲਾ ਕੇ?
ਨਹੀਂ ਦੇਖੋ, ਇਹ ਟੇਬਲ ਤੇ ਬੈਠੀਆਂ ਨੇ ਦੋਨੇ ਧਿਰਾਂ। ਟੇਬਲ ਤੇ ਜਦੋਂ ਦੋਏ ਧਿਰਾਂ ਬੈਠਦੀਆਂ ਤੇ ਦੋਏ ਧਿਰਾਂ ਜੇ ਆਪਣੇ ਆਪ ਨੂੰ ਕਹਿਣ ਕਿ ਅਸੀਂ ਸੱਚੀਆਂ, ਤਾਂ ਕੌਣ ਉੱਥੇ ਫਿਰ ਨਿਬੇੜੂਗਾ? ਜੀ ਬਹਿਰਹਾਲ ਜੀ ਦੋਨਾਂ ਹੀ ਧਿਰਾਂ ਦਾ ਮੰਨਣਾ ਇਹ ਆ, ਜਿਵੇਂ ਤਖਤ ਸ੍ਰੀ ਪਟਨਾ ਸਾਹਿਬ ਵਾਲੀ ਧਿਰ ਆ ਜਿਹੜੀ, ਯਾਨੀ ਕਮੇਟੀ ਆ, ਉਹ ਕਹਿੰਦੀ ਆ ਜੀ ਕਿ ਭਾਈ ਕਮੇਟੀ ਨੇ ਜੋ ਫੈਸਲਾ ਕਰ ਦਿੱਤਾ, ਪੰਜ ਪਿਆਰਿਆਂ ਨੇ ਜੋ ਫੈਸਲਾ ਕਰ ਦਿੱਤਾ, ਜੀ ਭਾਈ ਤੁਸੀਂ ਕਿਵੇਂ ਬਦਲ ਸਕਦੇ ਹੋ? ਮਸਲਨ ਰੌਲਾ ਤੇ ਰਣਜੀਤ ਸਿੰਘ ਗੌਰ ਦਾ ਹੈ ਨਾ। ਹੁਣ ਰੌਲਾ ਗੌਰ ਦਾ ਨਹੀਂ, ਰੌਲਾ ਹੈਗਾ ਕਮੇਟੀ ਦੇ ਕੰਟਰੋਲ ਦਾ। ਇਹ ਗੌਹਰ ਦੇ ਜ਼ਰੀਏ ਚਾਹੁੰਦੇ ਆ ਕਿ ਬਈ ਅਸੀਂ ਉੱਥੇ ਕਰ ਲਈਏ, ਉਹ ਆਪਣੇ ਢੰਗ ਨਾਲ ਚੱਲਣਾ ਚਾਹੁੰਦੇ ਆ। ਸਮਝ ਗਏ ਨਾ ਤੁਸੀਂ? ਰਣਜੀਤ ਸਿੰਘ ਜੀ ਗੌਹਰ ਦਾ ਰੌਲਾ ਪਿਆ। ਰਣਜੀਤ ਸਿੰਘ ਗੌਹਰ ਕਹਿੰਦਾ ਮੇਰੇ ਨਾਲ ਸਾਜ਼ਿਸ਼ ਹੋਈ। ਡਾਕਟਰ ਗੁਰਵਿੰਦਰ ਸਮਰਾ, ਜਿਹੜਾ ਵਿਵਾਦਾਂ ਜੀ 'ਚ ਖੁਦ ਘਿਰਿਆ ਰਹਿਣ ਵਾਲਾ ਇਨਸਾਨ ਆ, ਉਸਨੇ ਦੋਸ਼ ਲਾਏ। ਫਿਰ ਇਹਨੂੰ ਬਰਖਾਸਤ ਕਰ ਦਿੱਤਾ, ਤਨਖਾਹੀਆ ਕਰਾਰ ਦੇ ਦਿੱਤਾ। ਤਾਂ ਬਾਅਦ ਦੇ ਵਿੱਚ ਰਣਜੀਤ ਸਿੰਘ ਗੌਰੇ ਮਸਕੀਨ ਨੂੰ ਆ ਪਿਛਲੇ ਦਿਨੀ ਕੁਲਦੀਪ ਸਿੰਘ ਗੜਗਾਜੂ ਹੋਰਾਂ ਨੇ ਮਾਫੀ ਦੇ ਦਿੱਤੀ, ਬਹਾਲ ਕਰ ਦਿੱਤਾ। ਉਹ ਕਹਿੰਦੇ ਆ ਕਿ ਜਿਹੜਾ ਸਾਡਾ ਫੈਸਲਾ ਤੁਸੀਂ ਉਹਨੂੰ ਕਿਵੇਂ ਬਦਲ ਸਕਦੇ ਹੋ? ਇਧਰੋਂ ਜਿਹੜੇ ਇਹ ਆ, ਉਹਨਾਂ ਨੇ, ਕਿਉਂਕਿ ਤੁਹਾਨੂੰ ਪਤਾ ਹੀ ਆ, ਕੁਲਦੀਪ ਸਿੰਘ ਗੜਗੱਜ ਜੀ ਨੂੰ, ਟੇਕ ਸਿੰਘ ਧਨੌਲਾ ਨੂੰ ਤਨਖਾਹੀਆ ਕਰਾਰ ਦੇ ਦਿੱਤਾ, ਸੁਖਬੀਰ ਸਿੰਘ ਬਾਦਲ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹਨਾਂ ਨੇ ਤਲਬ ਕਰ ਲਿਆ, ਤਾਂ ਕਾਫੀ ਵਿਗਾੜ ਪੈ ਗਿਆ। ਹੁਣ ਦੂਜੇ ਪਾਸੇ ਜਿਹੜਾ ਇਹ ਵਫਦ ਉੱਥੇ ਵਿਜ਼ਿਟ ਕਰਦਾ ਹੈ, ਬੈਠਕ ਕਰਦਾ ਹੈ, ਇਹਨਾਂ ਦਾ ਕਹਿਣਾ ਕਿ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਹੁਕਮ ਹੋਇਆ, ਜੋ ਫੈਸਲਾ ਹੋਇਆ, ਉਹ ਸਰਵਉੱਚ, ਉਹ ਤੁਹਾਨੂੰ ਮੰਨਣਾ ਪਊਗਾ। ਯਾਨੀ ਫਿਰ ਮੈਂ ਜਿਹੜੀ ਗੱਲ ਪਿਛਲੇ ਕੁਝ ਦਿਨਾਂ ਤੋਂ ਚੁੱਕ ਰਿਹਾ ਸੀਗਾ ਕਿ ਦਰਅਸਲ ਕੁਝ ਤਾਕਤਾਂ ਚਾਹੁੰਦੀਆਂ ਨੇ ਕਿ ਤਖਤ ਸ੍ਰੀ ਪਟਨਾ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਸਰਵ ਉੱਚਤਾ ਨੂੰ ਲੈ ਕੇ ਇੱਕ ਵਿਵਾਦ ਪੈਦਾ ਕਰ ਦਿੱਤਾ ਜਾਵੇ, ਇੱਕ ਐਸਾ ਵਿਵਾਦ ਪੈਦਾ ਕਰ ਦਿੱਤਾ ਜਾਵੇ ਕਿ ਜਿਹਦੇ ਨਾਲ ਸਿੱਖ ਦੋ ਧੜਿਆਂ 'ਚ ਵੰਡੇ ਜਾਣ। ਸੋ ਇਹ ਮੈਨੂੰ ਲੱਗਦਾ ਕਿ ਮੇਟਣ ਦਾ ਯਤਨ ਹੋਣਾ ਚਾਹੀਦਾ ਸੀਗਾ, ਪਰ ਜਿੰਨਾ ਕੁ ਨਜ਼ਰ ਆ ਰਿਹਾ ਕਿ ਇਹ ਫਾਸਲਾ ਜਿਹੜਾ ਮਿਟ ਨਹੀਂ ਰਿਹਾ, ਤਾਂ ਦੋਹੇ ਹੀ ਧਿਰਾਂ ਆਪੋ ਆਪਣੇ ਫੈਸਲੇ ਤੇ ਅਡਿੱਗ ਨੇ, ਅਡੋਲ ਨੇ। ਇਸ ਕਰਕੇ ਸੁਲਹ ਹਾਲੇ ਇਹਨਾਂ ਦੋਨਾਂ ਹੀ ਧਿਰਾਂ ਦੇ ਦਰਮਿਆਨ ਦੂਰ ਨਜ਼ਰ ਆ ਰਹੀ ਹੈ ਜੀ। ਜੀ ਉਧਰ ਕਹਿੰਦੇ ਭਾਜਪਾ ਨੇਤਾ ਅਤੇ ਉਸ ਦੇ ਪੁੱਤਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਕੇਸ ਮਾਮਲੇ 'ਚ ਇਹ ਸਜ਼ਾ ਸੁਣਾਈ ਗਈ ਹੈ ਜੀ। ਵੇਖੋ, ਉੱਤਰਾਖੰਡ ਦੇ ਵਿੱਚ ਅੱਜ ਤੋਂ ਕੋਈ 2-2.5 ਸਾਲ ਪਹਿਲਾਂ ਬੜੀ ਸਨਸਨੀਖੇਜ਼ ਇੱਕ ਵਾਰਦਾਤ ਵਾਪਰੀ ਸੀਗੀ, ਜਿਹਦੇ ਵਿੱਚ ਇੱਕ ਕੁੜੀ ਸੀਗੀ ਗਰੀਬ ਘਰ ਦੀ, ਅੰਕਿਤਾ। ਉਹ ਇੱਕ ਹੋਟਲ 'ਚ ਕਹਿ ਲਓ ਕਿ ਜੌਬ ਕਰਦੀ ਸੀ, ਰੈਸਟੋਰੈਂਟ 'ਚ ਜੌਬ ਕਰਦੀ ਸੀ। ਉੱਥੇ ਨਾ ਉੱਤਰਾਖੰਡ ਦੇ ਵਿੱਚ ਤੁਹਾਨੂੰ ਪਤਾ ਪਹਾੜੀ ਏਰੀਆ, ਰਮਣੀਕ ਏਰੀਆ, ਇੱਦਾਂ ਦੇ ਫਾਰਮ ਹਾਊਸ ਜਾਂ ਇਹ ਚੀਜ਼ਾਂ ਇਹ ਟਾਈਪ ਦੀਆਂ ਬਣੀਆਂ। ਤਾਂ ਹੋਇਆ ਕਿ 2022 ਦੀ ਗੱਲ ਹੈ, ਬਹੁਤ ਹਾਈ ਪ੍ਰੋਫਾਈਲ ਮਾਮਲਾ ਇਹ ਬਣ ਗਿਆ ਸੀਗਾ। ਤਾਂ ਕੁੜੀ ਜਦੋਂ ਗਾਇਬ ਹੋ ਗਈ, ਕੁੜੀ ਦੇ ਪਿਤਾ ਨੇ ਜਾ ਕੇ ਉੱਥੇ ਰਿਜ਼ੋਰਟ ਦੇ ਵਿੱਚ ਦੇਖਿਆ ਤੇ ਨਜ਼ਰ ਕਿਤੇ ਨਾ ਆਈ। ਤਾਂ ਬਾਅਦ ਦੇ ਵਿੱਚ ਇੱਕ ਕਹਾਣੀ ਜਿਹੜੀ ਆ, ਉਹ ਪੁਲਕਿਤ ਆਰੀਆ, ਜਿਹੜਾ ਕਿ ਭਾਰਤੀ ਜਨਤਾ ਪਾਰਟੀ ਦੇ ਵੱਡੇ ਲੀਡਰ ਵਿਨੋਦ ਆਰੀਆ ਦਾ ਮੁੰਡਾ ਸੀਗਾ, ਉਹਨੇ ਘੜ ਦਿੱਤੀ ਕਿ ਦੇਖੋ ਅਸੀਂ ਘੁੰਮਣ ਗਏ ਸੀ, ਇਹ ਸੈਡ ਸੀ, ਫਲਾਂ ਸੀ, ਟਮਕਾਂ ਸੀ, ਉਸ ਤੋਂ ਬਾਅਦ ਅਸੀਂ ਆ ਗਏ, ਆਪੋ ਆਪਣੇ ਕਮਰਿਆਂ 'ਚ ਚਲੇ ਗਏ, ਤੇ ਅੰਕਿਤਾ ਉਸ ਤੋਂ ਬਾਅਦ ਗਾਇਬ ਹੋ ਜਾਂਦੀ ਆ। ਤੇ ਗੱਲ ਇਹ ਆ ਕਿ ਬਈ ਜਦੋਂ ਸੀਸੀਟੀਵੀ ਚੰਗੀ ਤਰ੍ਹਾਂ ਖੰਗਾਲੀਆਂ ਗਈਆਂ ਤਾਂ ਇਹ ਸਾਹਮਣੇ ਆ ਗਿਆ ਸੀਗਾ ਕਿ ਜਾਂਦੇ ਸਮੇਂ 4 ਹੀ ਸੀ, ਪਰ ਵਾਪਸ ਜਦੋਂ ਆਏ ਤਾਂ ਉਦੋਂ 3 ਸੀ। ਤਾਂ ਫਿਰ ਪੁਲਕਿਤ, ਅੰਕਿਤ ਤੇ ਸੌਰਵ ਇਹ ਹਥਿਆਰੇ ਨਿਕਲੇ ਸੀਗੇ ਕਿ ਇਹਨਾਂ ਨੇ ਹੀ ਅੰਕਿਤਾ ਨੂੰ ਮਾਰ ਕੇ ਲਾਗੇ ਇੱਕ ਨਹਿਰ ਸੀ ਉਹਦੇ ਵਿੱਚ ਸੁੱਟ ਦਿੱਤਾ ਸੀ। ਫਿਰ ਲੋਕਾਂ ਦੀ ਭੀੜ ਜਿਹੜੀ ਆ, ਉਹਨੇ ਇਹਨਾਂ ਦਾ ਰਿਜ਼ੋਰਟ ਸਾੜ ਸੁੱਟ ਦਿੱਤਾ ਸੀਗਾ। ਅਖੀਰ ਇਹ ਗ੍ਰਿਫਤਾਰ ਕਰ ਲਏ ਸੀਗੇ। ਤਾਂ ਹੁਣ ਲਗਭਗ 2-2.5 ਸਾਲ ਬਾਅਦ ਇਸ ਕੇਸ ਦਾ ਫੈਸਲਾ ਆ ਗਿਆ। ਤਾਂ ਇਹਦੇ ਵਿੱਚ ਵਿਨੋਦ ਆਰੀਆ ਜਿਹੜਾ, ਉਹ ਤੇ ਉਹਦਾ ਬੇਟਾ ਤੇ ਬਾਕੀ ਕਹਿ ਲਓ ਕਿ ਹੋਰ ਜਿਹੜਾ ਇੱਕ ਜਣਾ, ਇਹਨਾਂ ਤਿੰਨਾਂ ਨੂੰ ਉਮਰ ਕੈਦ ਜਿਹੜੀ ਆ ਅਦਾਲਤ ਵੱਲੋਂ ਸੁਣਾ ਦਿੱਤੀ ਆ। ਤਾਂ ਲਗਭਗ ਕਹਿ ਲਓ ਕਿ 2.5 ਸਾਲ ਬਾਅਦ ਇਹ ਫੈਸਲਾ ਆ ਗਿਆ, ਜਿਹਦੇ ਵਿੱਚ ਇਹਨਾਂ ਨੂੰ ਉਮਰ ਕੈਦ ਜਿਹੜੀ ਆ ਹੋ ਗਈ ਆ। ਤਾਂ ਤੁਸੀਂ ਦੇਖ ਲਓ ਚਾਲ ਚੱਲਣ, ਚਿਹਰੇ ਵਾਲੀ ਜਿਹੜੀ ਪਾਰਟੀ ਆ, ਕਿਸ ਤਰ੍ਹਾਂ ਦੇ ਇਹਨਾਂ ਦੇ ਲੀਡਰ ਆ, ਮੁੜ ਕੇ ਇਹ ਪੱਲਾ ਝਾੜ ਜਾਂਦੇ ਆ। ਤੁਹਾਨੂੰ ਪਤਾ ਹੀ ਆ, ਇਹ ਤੇ ਇਹਨਾਂ ਦੇ ਤੇ ਇਹੋ ਜਿਹੇ ਪਤਾ ਨਹੀਂ ਕੀ ਇਹ ਚਿੜੇ ਖਾਂਦੇ ਆ। ਇਹਨਾਂ ਦੇ ਲੀਡਰ ਤੇ ਉੱਥੇ ਮਤਲਬ ਸੜਕਾਂ ਤੇ ਹੀ ਲੱਗ ਪੈਂਦੇ ਆ ਸੈਕਸ ਕਰਨ। ਅੱਜ ਕੱਲ ਪਤਾ ਨਹੀਂ ਕੀ ਬਾਹਰ ਆਈ ਆ, ਫੇਰ ਉਹ ਚੰਬੜ ਜਾਂਦੇ ਆ ਤੇ ਸੀਸੀਟੀਵੀ ਦੇ ਸਾਹਮਣੇ ਜਨਾਨੀਆਂ ਨੂੰ ਜੱਫੀਆਂ ਪਾਉਣ ਲੱਗ ਜਾਂਦੇ ਆ।
ਉੱਤੋਂ ਕਹਿੰਦੇ ਸੰਦੂਰ ਦੇਣ ਜਾਣਾ। ਮੈਨੂੰ ਲੱਗਦਾ ਕਿ ਕਿਤੇ ਇਹ ਨਾ ਹੋਵੇ ਕਿ ਬੌਕਰਾਂ ਇਹਨਾਂ ਦੇ ਮੋਰਾਂ 'ਚ ਵੱਜਣ ਕਿ ਤੁਸੀਂ ਕਰਦੇ ਕੀ ਫਿਰਦੇ ਹੋ, ਸੰਦੂਰ ਉਲਟਾ ਦੇਣ ਆ ਕੇ। ਜਿਵੇਂ ਮਮਤਾ ਕਹਿੰਦੀ ਆ ਕਿ ਸੰਦੂਰ ਤੇ ਪਤੀ ਦਿੰਦਾ, ਤੇ ਕੀ ਜੀ ਜੀ ਨਰਿੰਦਰ ਮੋਦੀ ਆਪਣੇ ਆਪ ਨੂੰ ਸਾਰਿਆਂ ਦਾ ਪਤੀ ਸਮਝਦਾ ਫਿਰਦਾ? ਮੇਰੇ ਖਿਆਲ ਦੇ ਨਾਲ ਇਹੋ ਜਿਹਾ ਮਾਮਲਾ ਵਿਗੜ ਨਾ ਜਾਵੇ ਕਿ ਤੁਸੀਂ ਤਾਂ ਭਾਈ ਕਹਿੰਦੇ ਖੁਸ਼ ਹੋ ਤੇ ਕਰਦੇ ਖੁਸ਼ ਹੋ। ਕਰੈਕਟਰ ਜੀ ਤੁਹਾਡਾ ਢੀਲਾ। ਜੀ ਉਹੀ ਗੱਲ ਹੈ, ਇੱਕ ਪਾਸੇ ਸੰਦੂਰ ਤੇ ਦੂਜੇ ਪਾਸੇ ਇਹੋ ਜਿਹੇ ਪੁੱਠੇ ਕਾਰੇ, ਗੱਲ ਮਿਲਦੀ ਜੁਲਦੀ ਜੀ ਨਹੀਂ ਜਾਪਦੀ। ਸੋ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਸੋ ਮਿੰਟੂ ਜੀ ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ। ਵੱਖ-ਵੱਖ ਖਬਰਾਂ ਤੇ ਪਾਇਆ ਚਾਨਣਾ। ਕਿਵੇਂ ਲੱਗਿਆ ਤੁਹਾਨੂੰ ਪ੍ਰੋਗਰਾਮ? ਆਪਣੇ ਵਿਚਾਰ, ਰਾਏ, ਟਿੱਪਣੀਆਂ ਜ਼ਰੂਰ ਸਾਂਝੇ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।